ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਅੱਜ ਦੇ ਸ਼ੁੱਕਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਉਹ ਲੈ ਸਕਦੇ ਹੋ। ਇਹਨਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨ ਨੇ। ਲੋਕੇਸ਼ਨ ਅਤੇ ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਲਾਈ ਦੇ ਕੇ ਦਿਵਾਉਂਦੇ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ। ਉਸ ਦੇ ਬਾਰੇ ਜਾਣਕਾਰੀ ਦੇ ਲਈ ਕਾਲ ਕਰੋ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਆਪਾਂ ਸ਼ੁਰੂ। ਕੀ ਕੁਛ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਦਈਏ। ਕਹਿੰਦੇ CBI ਤੇ ਘਮਾਸਾਨ ਜਾਰੀ, ਰਾਹੁਲ ਗਾਂਧੀ ਨੇ ਗ੍ਰਿਫਤਾਰੀ ਦਿੱਤੀ। ਦੇਖੋ, ਪਹਿਲਾਂ ਤੇ ਕੋਰਟ ਨੇ ਆਖਿਆ ਸੀਗਾ ਕਿ CBI ਪਿੰਜਰੇ ਦਾ ਤੋਤਾ, ਪਰ ਮੇਰੇ ਖਿਆਲ ਦੇ ਨਾਲ ਹੁਣ ਤੋਤਾ ਨਹੀਂ, ਹੁਣ ਤੇ ਕੁੱਕੜ ਵਾਲਾ ਹਿਸਾਬ ਕਿਤਾਬ ਹੋ ਗਿਆ ਇਹਨਾਂ ਦਾ। ਕੁੱਕੜ ਖੇ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ, ਕਿ ਕੁੱਕੜ ਖੇ ਡਾਈ ਆ, ਤੇ ਕੁੱਕੜ ਖੇ ਉਹ ਡੰਡਈ ਆ। ਸੜਕ ਤੋਂ ਲੈ ਕੇ ਅਦਾਲਤ ਤੱਕ ਇਹਨਾਂ ਦਾ ਰੌਲਾ ਚੱਲਣ ਡਿਆ। ਹੁਣ ਅੱਜ ਦੋ ਚੀਜ਼ਾਂ ਵਾਪਰੀਆਂ ਨੇ। ਇੱਕ ਤੇ ਇਹ ਆ ਕਿ ਕਾਂਗਰਸੀਆਂ ਨੇ ਪ੍ਰੋਟੈਸਟ ਕੀਤਾ, ਔਰ ਜਿਹੜਾ ਪ੍ਰੋਟੈਸਟ ਸੀਗਾ ਉਹ ਇਹਨਾਂ ਨੇ ਰਲ ਮਿਲ ਕੇ ਕੀਤਾ। ਖੱਬੇ ਵੀ ਨਾਲ ਸੀ ਇਹਨਾਂ ਦੇ, ਔਰ ਕੁਛ ਹੋਰ ਸਿਆਸੀ ਤਨਜ਼ੀਮਾਂ ਸੀਗੀਆਂ। ਤਗੜਾ ਕੱਟ ਕੀਤਾ ਇਹਨਾਂ ਨੇ। CBI ਦੇ ਦਫ਼ਤਰ ਦੇ ਮੂਹਰੇ ਘਿਰਾਓ ਕਰਨ ਦਾ ਯਤਨ ਕੀਤਾ। ਫਿਰ ਰਾਹੁਲ ਗਾਂਧੀ ਨੇ ਗ੍ਰਿਫਤਾਰੀ ਵੀ ਦਿੱਤੀ, ਉਹਨੂੰ ਥਾਣੇ ਵੀ ਲਿਜਾਇਆ ਗਿਆ। ਯਾਨੀ ਇੱਕ ਤੇ ਪੋਲੀਟੀਕਲ ਹਾਈ ਵੋਲਟੇਜ ਡਰਾਮਾ ਜਿਹੜਾ ਉਹ ਚੱਲਦਾ ਹੀ ਚੱਲਦਾ ਸੀਗਾ, ਪਰ ਦੂਸਰੇ ਪਾਸੇ CBI ਦਾ ਡਰਾਮਾ ਵੀ ਆ ਜਿਹੜਾ ਉਹ ਵੀ ਚੱਲਿਆ, ਖੂਬ ਚੱਲਿਆ। ਤਾਂ ਹੁਣ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਸੀ। ਤੁਹਾਨੂੰ ਪਤਾ ਹੀ ਆ, ਜਿੱਦਾਂ ਜਬਰੀ ਛੁੱਟੀ ਤੇ ਭੇਜਿਆ ਗਿਆ ਡਾਇਰੈਕਟਰ ਨੂੰ, ਉਸ ਤੋਂ ਬਾਅਦ ਉਹਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਦਾਦ ਫਰਿਆਦ ਕੀਤੀ ਸੀਗੀ ਕਿ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ। ਤਾਂ ਉਹਦੇ ਤੇ ਸੁਣਵਾਈ ਹੋਈ ਆ। ਸੁਣਵਾਈ ਦੇ ਵਿੱਚ ਕੀ ਕੁਛ ਨਿਕਲਿਆ, ਉਹਦੇ 'ਚ ਇਹ ਚੀਜ਼ ਆ ਕਿ ਇੱਕ ਤੇ CBC ਨੂੰ ਕਿਹਾ ਕਿ ਤੁਸੀਂ ਆਪਣੀ ਜਾਂਚ ਹੈ ਜਿਹੜੀ ਉਹ 2 ਹਫ਼ਤਿਆਂ 'ਚ ਪੂਰੇ ਕਰੋਗੇ। ਪਹਿਲਾਂ ਤੇ 10 ਦਿਨ ਦਾ ਸਮਾਂ ਦਿੱਤਾ ਸੀਗਾ। ਫਿਰ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਆਖਿਆ ਕਿ ਸਮਾਂ ਬੜਾ ਘੱਟ ਆ। ਤਾਂ ਫਿਰ ਉਹਨਾਂ ਨੇ ਕਿਹਾ ਕਿ ਵਰਮਾ ਜੀ ਦੇ ਖਿਲਾਫ ਜਿਹੜੀ ਤੁਸੀਂ ਜਾਂਚ ਪੜਤਾਲ ਕਰਨੀ ਆ, ਇਹਨੂੰ ਵੱਧ ਤੋਂ ਵੱਧ 14 ਦਿਨਾਂ ਦੇ ਵਿੱਚ ਸਮੇਟਣਾ, ਕਿਉਂਕਿ ਮਾਮਲਾ ਜਿਹੜਾ ਉਹ ਬਹੁਤ ਸੰਵੇਦਨਸ਼ੀਲ ਆ। ਸੋ ਕੁੱਲ ਮਿਲਾ ਕੇ ਹੁਣ ਇਹ ਜਿਹੜੀ ਸੁਣਵਾਈ ਆ ਇਹ 12 ਨਵੰਬਰ ਤੇ ਪੈ ਗਈ ਆ। ਪਰ ਇਹਦੇ ਵਿੱਚ ਆਪਾਂ ਦੇਖੀਏ ਕਿ ਕਾਂਗਰਸ ਦੇ ਹੱਥ ਇੱਕ ਬਹੁਤ ਵੱਡਾ ਮੁੱਦਾ ਲੱਗਿਆ, ਜਿਵੇਂ ਅੰਨੇ ਦੇ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਆ। ਤਾਂ ਤੁਰੇ ਤੁਰੇ ਜਾਂਦਿਆਂ ਦੇ ਕੋਈ ਬਹੁਤ ਵੱਡਾ ਮੁੱਦਾ ਆ ਗਿਆ। ਪਰ ਦੂਸਰੇ ਪਾਸੇ ਇੱਕ ਵਾਰੀ ਜਿੱਦਾਂ ਦੀ ਸੁਣਵਾਈ ਹੋਈ ਆ ਸੁਪਰੀਮ ਕੋਰਟ 'ਚ, ਜਿਹੜੀ ਤਰੀਕ ਅੱਗੇ ਪੈ ਗਈ ਆ 12 ਨਵੰਬਰ, ਤਾਂ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਸੁੱਖ ਦਾ ਸਾਹ ਆਇਆ ਹੋਊਗਾ। ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਜਬਰੀ ਛੁੱਟੀ ਤੇ ਭੇਜਿਆ ਗਿਆ ਸੀ ਡਾਇਰੈਕਟਰ ਸਾਹਿਬ ਨੂੰ, ਜਿਸ ਤਰੀਕੇ ਨਾਲ ਅੱਧੀ ਰਾਤ ਦਫ਼ਤਰ ਸੀਲ ਕੀਤੇ ਗਏ ਸੀਗੇ, ਉੱਥੋਂ ਲੱਗਦਾ ਸੀਗਾ ਕਿ ਸੁਪਰੀਮ ਕੋਰਟ ਘੱਟੋ ਘੱਟ ਕੋਈ ਤਲਖ ਟਿੱਪਣੀ ਕਰ ਸਕਦੀ ਹੈ। ਤਾਂ ਇੱਕ ਵਾਰੀ ਇਹਨਾਂ ਦੀ ਜਿਹੜੀ ਆ ਉਹ ਜਾਨ ਸੌਖੀ ਹੋਈ ਆ ਥੋੜ੍ਹੀ ਜਿਹੀ। ਅੱਗੇ ਦੇਖਦੇ ਹਾਂ ਕਿ ਸੁਪਰੀਮ ਕੋਰਟ ਇਹਦੇ ਤੇ ਆਖਰੀ ਨਿਰਣਾ ਕੀ ਕਰਦਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਹੁਣ ਕੁੜੀਆਂ ਲਈ ਵੀ ਖੁੱਲ੍ਹ ਸਕਦੇ ਨੇ ਆਰਮੀ ਸਕੂਲ। ਦੇਖੋ, ਆਰਮੀ ਸਕੂਲਾਂ ਦੇ ਵਿੱਚ ਇੱਥੇ ਸਿਰਫ ਮੁੰਡਿਆਂ ਨੂੰ ਪੜ੍ਹਾਇਆ ਜਾਂਦਾ, ਇਹ ਨੋਟ ਕਰਨ ਵਾਲੀ ਗੱਲ ਆ। ਤਾਂ ਦੱਸਦੇ ਆ ਕਿ ਹੁਣ ਰਸਤਾ ਸਾਫ਼ ਕਰ ਦਿੱਤਾ ਗਿਆ ਕਿ ਦੇਸ਼ ਦੇ ਵਿੱਚ ਜਿਹੜੇ 28 ਦੇ ਕਰੀਬ ਇਹ ਆਰਮੀ ਸਕੂਲ ਆ,
ਇਹਨਾਂ ਦੇ ਵਿੱਚ ਹੁਣ ਲੜਕੀਆਂ ਵੀ ਪੜ੍ਹਾਈਆਂ ਜਾ ਸਕਦੀਆਂ ਨੇ। ਤਾਂ ਇਹ ਰਸਤਾ ਪੱਧਰਾ ਹੋਇਆ, ਤਾਂ ਇਹ ਰਸਤਾ ਜੇ ਪੱਧਰਾ ਹੋਇਆ ਤਾਂ ਇਹਦੇ ਨਾਲ ਸਮਝ ਲਓ ਕਿ ਫਿਰ ਦੂਸਰਾ ਰਸਤਾ ਵੀ ਪੱਧਰਾ ਹੋ ਗਿਆ। ਦੂਸਰਾ ਰਸਤਾ ਤੁਹਾਨੂੰ ਪਤਾ ਹੀ ਹੈ, ਜਿਹੜੀ ਨੈਸ਼ਨਲ ਡਿਫੈਂਸ ਅਕੈਡਮੀ ਆ, ਫਿਰ ਉਹਦੇ ਵਿੱਚ ਵੀ ਦਾਖਲਾ ਜਿਹੜਾ ਉਹ ਕੁੜੀਆਂ ਲਈ ਖੁੱਲ੍ਹ ਜਾਏਗਾ। ਤਾਂ ਇਹ ਦੋਹਰਾ ਰਸਤਾ ਖੁੱਲ੍ਹਣ ਦੇ ਬਰਾਬਰ ਆ ਕਿ ਇੱਕ ਤੇ ਆਰਮੀ ਸਕੂਲ ਦੇ ਲੜਕੀਆਂ ਉਹ ਪੜ੍ਹ ਸਕਣਗੀਆਂ, ਔਰ ਦੂਸਰਾ ਇਹ ਆ ਕਿ ਜੋ ਸਾਡੀ ਇੱਥੋਂ ਦੀ ਨੈਸ਼ਨਲ ਡਿਫੈਂਸ ਅਕੈਡਮੀ ਆ ਉਹਦੇ ਵਿੱਚ ਵੀ ਉਹਨਾਂ ਦਾ ਪ੍ਰਵੇਸ਼ ਹੈ ਜਿਹੜਾ ਸੰਭਵ ਹੋ ਜਾਏਗਾ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਦੇਰ ਨਾਲ ਸਹੀ, ਪਰ ਇਹ ਇੱਕ ਚੰਗਾ ਫੈਸਲਾ, ਕਿਉਂਕਿ ਜੇ ਕੁੜੀਆਂ ਜਹਾਜ਼ ਚਲਾ ਸਕਦੀਆਂ, ਕਾਰਖਾਨੇ ਚਲਾ ਸਕਦੀਆਂ, ਜੇ ਕੁੜੀਆਂ ਘਰ ਚਲਾ ਸਕਦੀਆਂ, ਜੇ ਕੁੜੀਆਂ ਟਰੱਕ ਚਲਾ ਸਕਦੀਆਂ, ਤਾਂ ਫਿਰ ਕੁੜੀਆਂ ਜਿਹੜੀਆਂ ਉਹ ਬਾਰਡਰ ਤੇ ਬੰਦੂਕ ਕਿਉਂ ਨਹੀਂ ਚਲਾ ਸਕਦੀਆਂ। ਇਹ ਬਹੁਤ ਦੇਰ ਬਾਅਦ ਸਮਝ ਆਇਆ। ਸੋ ਹੁਣ ਇਹਨਾਂ ਨੇ ਸਾਰਾ ਕੁਛ ਹੈ ਜਿਹੜਾ ਉਹ ਪੱਧਰਾ ਕਰ ਲਿਆ, ਕਿਉਂਕਿ BSF ਦੇ ਵਿੱਚ ਪਹਿਲਾਂ ਹੀ ਤੈਨਾਤੀ ਹੋ ਚੁੱਕੀ ਆ ਕੁੜੀਆਂ ਦੀ। ਜਿੱਥੇ ਜਿੱਥੇ ਰਹਿ ਗਈ ਆ, ਮੇਰੇ ਖਿਆਲ ਦੇ ਨਾਲ ਹੁਣ ਜਦੋਂ ਇਹ ਰਸਤਾ ਖੁੱਲ੍ਹ ਗਿਆ ਤਾਂ ਫਿਰ ਉੱਥੇ ਉੱਥੇ ਵੀ ਕੁੜੀਆਂ ਪਹੁੰਚ ਜਾਣਗੀਆਂ ਜਿੱਥੇ ਜਿੱਥੇ ਪਹੁੰਚਣ ਤੋਂ ਉਹਨਾਂ ਨੂੰ ਹੁਣ ਤੱਕ ਰੋਕਿਆ ਗਿਆ ਸੀਗਾ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੀਬੀ ਜਗੀਰ ਕੌਰ ਤੇ ਆਈ ਸੰਕਟ ਦੀ ਘੜੀ। ਇਹਨਾਂ ਤੇ ਸਾਰਿਆਂ ਤੇ ਸੰਕਟ ਦੀ ਘੜੀ ਆ, ਔਰ ਐਸੀ ਘੜੀ ਆ, ਘੜੀ ਕਾਹਦੀ ਆ ਕਿ ਸਾੜ ਸਤੀ ਕਹਿ ਸਕਦੇ ਆ। ਸਾੜ ਸਤੀ ਕਈ ਵਾਰ ਬੜੀ ਲੰਮੇਰੀ ਹੋ ਜਾਂਦੀ ਹੈ, ਤਾਂ ਇਹਨਾਂ ਤੇ ਸਾੜ ਸਤੀ ਹੋਈ ਆ। ਉਧਰ ਤਰਸਾ ਵਿਟ ਰਿਹਾ, ਹਾਲੇ ਤੱਕ ਉਹਦਾ ਕੋਈ ਨਿਸਤਾਰਾ ਨਹੀਂ ਹੋਇਆ। ਜਿਹੜੀ ਗੇਮ ਉਧਰ ਚੱਲਦੀ ਪਈ ਦਿੱਲੀ ਦੇ ਵਿੱਚ, ਇੱਧਰ 3-4 ਜਿਹੜੇ ਇਹਨਾਂ ਦੇ ਉਹ ਲਾਂਗੜ ਖਿੱਚੀ ਫਿਰਦੇ ਆ, ਯਾਨੀ ਸਾਰਾ ਖੱਕੜ ਖਈਆ ਇਹਨਾਂ ਦਾ ਜਿਹੜਾ ਉਹ ਖਿਲ ਰਿਹਾ ਫਿਰਦਾ। ਤਾਂ ਐਨ ਮੌਕੇ ਤੇ ਇੱਕ ਚੀਜ਼ ਜਿਹੜੀ ਆ ਹੋਰ ਇਹਨਾਂ ਦੇ ਉਲਟ ਹੋਣ ਜਾ ਰਹੀ ਆ, ਉਹ ਇਹ ਆ ਕਿ ਬੀਬੀ ਜਗੀਰ ਕੌਰ ਦਾ ਜਿਹੜਾ ਕੇਸ ਸੀਗਾ, ਜੋ ਇਹਦੀ ਧੀ ਦਾ ਕਤਲ ਦਾ ਮਾਮਲਾ ਸੀਗਾ, ਉਹ ਸੁਣਵਾਈ ਅਧੀਨ ਸੀਗਾ, ਉਹਦੀ ਸੁਣਵਾਈ ਪੂਰੀ ਹੋ ਗਈ ਆ ਤੇ ਹੁਣ ਫੈਸਲੇ ਤੇ ਆ, ਮਤਲਬ ਹਾਈ ਕੋਰਟ ਨੇ ਉਹਦੀ ਹੀਅਰਿੰਗ ਕਰ ਲਈ ਆ। ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ। ਰਾਖਵਾਂ ਰੱਖਣ ਤੋਂ ਭਾਵ ਇਹ ਆ ਕਿ ਕਿਸੇ ਸਮੇਂ ਵੀ ਫੈਸਲਾ ਜਿਹੜਾ ਉਹ ਸੁਣਾਇਆ ਜਾ ਸਕਦਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਜਗੀਰ ਕੌਰ ਲਈ ਇਹ ਘੜੀਆਂ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਸੂਲ ਦੇ ਬਰਾਬਰ ਆ। ਜਿਵੇਂ ਬੰਦਾ ਸੂਲ ਤੇ ਹੁੰਦਾ, ਤਾਂ ਇਹ ਸੂਲ ਵਾਲੀਆਂ ਘੜੀਆਂ ਹੁੰਦੀਆਂ ਕਿ ਜਦੋਂ ਤੱਕ ਤੁਹਾਡਾ ਫੈਸਲਾ ਉਹ ਹਾਈ ਕੋਰਟ ਦੇ ਵਿੱਚੋਂ ਜਾਂ ਸੁਪਰੀਮ ਕੋਰਟ ਦੇ ਵਿੱਚੋਂ ਆਖਰੀ ਨਹੀਂ ਆਉਂਦਾ। ਜੇ ਤੁਹਾਡੇ ਵਿਰੁੱਧ ਆਉਂਦਾ ਫਿਰ ਤਾਂ ਮਰੇ ਹੀ ਮਰਿਆ। ਤਾਂ ਜਿੰਨਾ ਚਿਰ ਨਹੀਂ ਆਉਂਦਾ ਉਹਨਾਂ ਚਿਰ ਵੀ ਬੰਦਾ ਇੱਕ ਮੌਤ ਮਰਦਾ ਹੀ ਆ, ਉਹ ਹੁੰਦੀ ਹੈ ਇੰਤਜ਼ਾਰ ਦੀ ਮੌਤ। ਖੈਰ ਔਖਾ ਕੰਮ, ਤੁਹਾਨੂੰ ਪਤਾ ਹੀ ਹੈ ਇਸ ਕੇਸ ਦਾ ਪਿਛੋਕੜ ਕਿ ਜਗੀਰ ਕੌਰ ਦੀ ਧੀ ਜਿਹੜੀ ਉਹ 20 ਅਪ੍ਰੈਲ 2000 ਨੂੰ ਸ਼ੱਕੀ ਹਾਲਤ ਮਰ ਗਈ ਸੀ। ਅਗਲੇ ਦਿਨ ਬੀਬੀ ਦੇ ਜੱਦੀ ਪਿੰਡ 'ਚ ਹਰਪ੍ਰੀਤ ਕੌਰ ਦਾ ਸੰਸਕਾਰ ਕਰ ਦਿੱਤਾ ਗਿਆ ਸੀਗਾ। ਤੇ ਕੁਛ ਦਿਨਾਂ ਬਾਅਦ ਫਿਰ ਬੇਗੋਵਾਲ ਦਾ ਇੱਕ ਮੁੰਡਾ ਜਿਹੜਾ ਉਹ ਸਾਹਮਣੇ ਆ ਗਿਆ ਸੀਗਾ। ਉਹਨੇ ਕਿਹਾ ਕਿ ਮੈਂ ਉਹਦਾ ਪਤੀ ਹਾਂ ਔਰ ਇਹ ਜਿਹੜੀ ਕੁੜੀ ਸੀਗੀ ਇਹ ਗਰਭਵਤੀ। ਫਿਰ 27 ਅਪ੍ਰੈਲ ਨੂੰ ਫਿਰ ਉਸ ਨੌਜਵਾਨ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਸੀਗੀ ਉਹ CBI ਨੂੰ ਦੇ ਦਿੱਤੀ। ਤਾਂ CBI ਨੇ 2012 'ਚ ਜਗੀਰ ਕੌਰ ਨੂੰ 5 ਸਾਲ ਦੀ ਕੈਦ ਸੁਣਾਈ ਸੀ, ਕਿਉਂਕਿ CBI ਦੀ ਕੋਰਟ ਅਲੱਗ ਹੁੰਦੀ ਆ। ਇੱਥੇ CBI ਤੋਂ ਭਾਵ ਹੈ ਕਿ CBI ਕੋਰਟ ਨੇ 5 ਸਾਲ ਦੀ ਕੈਦ ਤੇ 5000 ਰੁਪਇਆ ਜੁਰਮਾਨਾ ਇਹਨਾਂ ਨੂੰ ਲਾਇਆ ਸੀਗਾ। ਤਾਂ ਉਸ ਤੋਂ ਬਾਅਦ ਹੋਇਆ ਕਿ ਸਜ਼ਾ ਸਟੇ ਹੋ ਗਈ ਔਰ ਇਹਨਾਂ ਨੂੰ ਜ਼ਮਾਨਤ। ਤਾਂ ਹਾਈ ਕੋਰਟ ਦੇ ਵਿੱਚ ਹੁਣ ਦੁਬਾਰਾ ਫੇਰ ਸੁਣਵਾਈ ਹੋਈ ਆ, ਦੁਬਾਰਾ ਫੇਰ ਫੈਸਲਾ ਹੋਊਗਾ। ਬਰੀ ਜਾਂ ਕੰਬਲਦਾਰੀ ਵਾਲੀ ਗੱਲ ਹੋਊਗੀ, ਪਰ ਜੇ ਐਨ ਮੌਕੇ ਤੇ ਕੰਬਲਦਾਰੀ ਆ ਜਾਂਦੀ ਆ ਤਾਂ ਫਿਰ ਅਕਾਲੀ ਦਲ ਲਈ ਇੱਕ ਮੁਸ਼ਕਲ ਹੋਰ ਹੋ ਜਾਏਗੀ, ਕਿਉਂਕਿ ਇਸ ਮੌਕੇ ਤੇ ਜਦੋਂ ਅਕਾਲੀ ਦਲ ਲਈ ਕੁਝ ਵੀ ਚੰਗਾ ਨਹੀਂ ਹੋ ਰਿਹਾ ਤਾਂ ਉਸ ਸੂਰਤ ਦੇ ਵਿੱਚ ਜੇਕਰ ਬੀਬੀ ਜਗੀਰ ਕੌਰ ਦੀ ਕੈਦ ਬਰਕਰਾਰ ਰਹਿ ਜਾਂਦੀ ਆ ਤਾਂ ਅਕਾਲੀ ਦਲ ਲਈ ਇਹ ਇੱਕ ਨਵਾਂ ਮਿਹਣਾ ਬਣ ਜਾਏ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਨਵਜੋਤ ਸਿੱਧੂ ਦਾ ਮਜੀਠੀਆ ਨੂੰ ਠੋਕਵਾਂ ਜਵਾਬ, ਲਾਸ਼ਾਂ ਤੇ ਸਿਆਸਤ ਤੋਂ ਵਰਜਿਆ। ਦੇਖੋ, ਨਵਜੋਤ ਸਿੱਧੂ ਅੱਕਿਆ ਪਿਆ, ਨਵਜੋਤ ਸਿੱਧੂ ਦੇ ਹੱਥ ਧੋ ਕੇ ਪਿੱਛੇ ਪਿਆ ਮਜੀਠੀਆ। ਸਿੱਧੂ ਜੋੜੇ ਦੇ ਖਿਲਾਫ ਉਹ ਕਦੇ ਥਾਣੇ ਦੇ ਮੂਹਰੇ ਜਾ ਕੇ ਧਰਨਾ ਲਾਉਂਦਾ, ਕਦੇ ਜਾ ਕੇ ਪ੍ਰੈਸ ਕਾਨਫਰੰਸ ਕਰ ਲੈਂਦਾ। ਅੱਜ ਵੀ ਇਹਨਾਂ ਦੇ ਵਿੱਚ ਇਹ ਸ਼ਬਦੀ ਤਕਰਾਰ ਜਿਹੜਾ ਉਹ ਚੱਲਦਾ ਰਿਹਾ, ਕਿਉਂਕਿ ਬਿਕਰਮ ਮਜੀਠੀਆ ਇੱਕੋ ਹੀ ਪਹਾੜਾ ਪੜੀ ਜਾਂਦਾ। ਉਹ ਕਹਿੰਦਾ ਕਿ ਇਸ ਜੋੜੇ ਦੇ ਖਿਲਾਫ ਮਾਮਲਾ ਦਰਜ ਕਰੋ। ਸਿੱਧੂ ਕਹਿੰਦਾ ਕਿਵੇਂ ਕਰੋਗੇ, ਮੈਂ ਤਾਂ ਉਦੋਂ ਇੱਥੇ ਹੈ ਨਹੀਂ ਸੀ ਪੰਜਾਬ ਦੇ ਵਿੱਚ, ਮੈਂ ਤਾਂ ਕੇਰਲ ਬੈਠਾ ਸੀਗਾ। ਕੇਰਲ ਤੋਂ ਮੈਂ ਬੰਗਲੌਰ ਆਇਆ, ਉਦੋਂ ਮੈਨੂੰ ਸਮਾਚਾਰ ਮਿਲਿਆ ਤਾਂ ਮੈਂ ਠੀਕ 1:30 ਵਜੇ ਪੰਜਾਬ ਭਵਨ ਪਹੁੰਚਿਆ। ਉੱਥੋਂ ਮੈਂ ਜਹਾਜ਼ ਫੜ ਕੇ ਇੱਥੇ ਆ ਉਤਰਿਆ ਤੜਕੇ ਨੂੰ। ਮੇਰਾ ਦੱਸੋ ਕੀ ਕਸੂਰ ਆ?
ਤੇ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਗਈ ਸੀ, ਹਾਂ 4-5 ਥਾਵਾਂ ਤੇ ਗਈ ਆ, ਉੱਥੇ ਗਈ ਹੈ, ਜਦੋਂ ਦਹਿਨ ਹੋ ਗਿਆ ਉਹ ਆ ਗਈ ਆ, ਘਰ ਨੂੰ ਗੱਲ ਖਤਮ ਆ। ਕਿੱਦਾਂ ਕਿੱਦਾਂ ਤੁਸੀਂ ਲਾਸ਼ਾਂ ਤੇ ਰਾਜਨੀਤੀ ਨਾ ਕਰੋ। ਉਹਨੇ ਕਈ ਇਹਨਾਂ ਨੂੰ ਗੱਲਾਂ ਕਹੀਆਂ। ਉਹ ਕਹਿੰਦਾ ਕਿ ਪੀੜਤਾਂ ਦੀ ਮਦਦ ਕਰਨ ਵਾਸਤੇ ਤੇ ਇਹਨਾਂ ਦੇ ਕੋਲ ਕੌਡੀ ਨਹੀਂ ਹੈਗੀ, ਔਰ ਉੱਦਾਂ ਇਹਨਾਂ ਦੇ ਕੋਲ ਹਰਾਮ ਦਾ ਪੈਸਾ ਵਾਧੂ ਆ, ਜਿਹੜੀ ਜਿੰਨਾ ਇਹਨਾਂ ਦਾ ਦਿਲ ਨਹੀਂ ਹੈ। ਸੋ ਕਈ ਗੱਲਾਂ ਉਹਨੇ ਕਹੀਆਂ ਨੇ, ਸਾਰੀਆਂ ਗੱਲਾਂ ਹੁਣ ਜੇ ਆਪਾਂ ਕਰਨ ਲੱਗੀਏ ਤੇ ਇਹਨਾਂ ਦੀਆਂ ਬੜੀਆਂ ਲੰਮੀਆਂ ਚੌੜੀਆਂ ਬਣ ਜਾਣੀਆਂ। ਕੁੱਲ ਮਿਲਾ ਕੇ ਮਜੀਠੀਆ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਅੱਜ ਦੇਰ ਸ਼ਾਮ, ਤੇ ਉਹ ਕਹਿੰਦਾ ਜੀ ਕਿ ਦਫ਼ਤਰ ਦੇ ਵਿੱਚ ਇਹ ਬਿਠਾਏ ਆ ਬੰਦੇ, ਇਹਨਾਂ ਨੇ ਆਪ ਹੀ ਜਾਂਚ ਪੜਤਾਲ ਕਰੀ ਜਾਂਦੇ। ਉਹਦੇ ਕਹਿਣ ਦਾ ਭਾਵ ਹੈ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਮੁੱਖ ਜਾਂਚਕਰਤਾ ਜਿਹੜਾ ਉਹ ਬਹਿ ਕੇ ਜਾਂਚ ਪੜਤਾਲ ਕਰਦਾ ਪਿਆ। ਇੰਪਰੂਵਮੈਂਟ ਟਰਸਟ ਕਿਹਦੇ ਅਧੀਨ ਆ? ਉਹ ਹੈਗੀ ਆ ਨਵਜੋਤ ਸਿੱਧੂ ਦੇ ਅਧੀਨ, ਸਥਾਨਕ ਸਰਕਾਰਾਂ ਦੇ ਅਧੀਨ। ਤਾਂ ਨਵਜੋਤ ਸਿੱਧੂ ਦੇ ਅਧੀਨ ਜਿਹੜਾ ਬੰਦਾ ਉੱਥੇ ਬਹਿ ਕੇ ਜਾਂਚ ਪੜਤਾਲ ਕਰਦਾ ਪਿਆ, ਉਹ ਕਿੱਦਾਂ ਦੀ ਜਾਂਚ ਪੜਤਾਲ ਕਰੂਗਾ? ਸੋ ਮਜੀਠੀਆ ਇਸ ਗੱਲ ਨੂੰ ਲੈ ਕੇ ਸਵਾਲ ਚੁੱਕਦਾ ਪਿਆ। ਤਾਂ ਉਹ ਕਹਿੰਦੇ ਆ ਕਿ ਹੁਣ ਕਿਤੇ ਨਾ ਕਿਤੇ ਤੇ ਨਿਭਾਵਾਂਗੇ। ਹੁਣ ਇਹ ਤੇ ਹੈ ਨਹੀਂਗਾ ਕਿ ਇਹਦੀ ਕੁਰਸੀ ਜਾ ਕੇ ਸਾਡਾ ਰੂੜੀ ਚੜਾ ਲਈਏ, ਕਿਤੇ ਨਾ ਕਿਤੇ ਤਾਂ ਫਿਰ ਦਫ਼ਤਰ ਦੇਣਾ ਹੀ ਆ ਨਾ, ਔਰ ਬਹਿ ਕੇ ਕਿਤੇ ਜਾਂਚ ਪੜਤਾਲ ਕਰੂਗਾ ਜਿਹੜਾ ਮੁੱਖ ਜਾਂਚ ਕਰਤਾ। ਸੋ ਇਹਨਾਂ ਦਾ ਆਪਸ ਦੇ ਵਿੱਚ ਇਹ ਜਿਹੜਾ ਝਗੜਾ ਸ਼ਬਦਾਂ ਵਾਲਾ ਉਹ ਚੱਲੀ ਜਾਂਦਾ। ਇਸ ਮਾਮਲੇ ਦੇ ਵਿੱਚ ਹੁਣ ਦੀ ਘੜੀ ਜੇ ਕੋਈ ਨਵੀਂ ਅਪਡੇਟ ਆ ਤਾਂ ਉਹ ਇਹੋ ਹੀ ਆ ਕਿ ਸਿਆਸਤ ਰੱਜ ਕੀ ਹੁੰਦੀ ਪਈ ਆ, ਹਾਲੇ ਹੋਰ ਇਸ ਮਾਮਲੇ 'ਚ ਕੱਖ ਨਹੀਂ ਹੋਇਆ। ਜੀ ਜੀ, ਪਹਿਲਾਂ ਰੈਲੀ ਹੋਏ ਸੀ, ਹੁਣ ਕਾਨਫਰੰਸ ਚੜੀ ਫਿਰਦੀ ਆ। ਅਗਲੀ ਜਿਹੜੀ ਮਿੰਟੋ ਜੀ ਗੱਲ ਕਰਦੇ ਆ, ਸਿਟੀ ਸੈਂਟਰ ਘੁਟਾਲੇ ਦੇ ਵਿੱਚ ਹੁਣ ਈਡੀ ਵੀ ਅੱਗੇ ਆਈ ਆ। ਦੇਖੋ, ਸਿਟੀ ਸੈਂਟਰ ਘੁਟਾਲੇ ਦੇ ਵਿੱਚ ਅਗਸਤ ਦੇ ਮਹੀਨੇ 'ਚ ਇੱਕ ਨਵੀਂ ਪ੍ਰਗਤੀ ਹੋਈ ਸੀ। ਪ੍ਰਗਤੀ ਇਹ ਹੋਈ ਸੀਗੀ ਕਿ ਵਿਜੀਲੈਂਸ ਨੇ ਜਾ ਕੇ ਆਖਿਆ ਸੀਗਾ ਕਿ ਕੇਸ ਹੀ ਨਹੀਂ ਬਣਦਾ। ਉਸ ਤੋਂ ਬਾਅਦ ਉਹ ਸ਼ਖਸ ਜਿਹੜਾ ਕਿ ਸਾਬਕਾ ਐਸਪੀ ਸੀਗਾ ਵਿਜੀਲੈਂਸ ਦਾ, ਉਹ ਹਾਜ਼ਰ ਹੋ ਗਿਆ ਅਦਾਲਤ ਦੇ ਵਿੱਚ। ਉਹ ਕਹਿੰਦਾ ਕਿ ਕੇਸ ਤੇ ਮੈਂ ਦਰਜ ਕੀਤਾ ਸੀਗਾ, ਸਾਰੇ ਸਬੂਤ ਸੀਗੇ, ਔਰ ਬਾਦਲ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਇਹ ਅੱਜ ਕੱਲ੍ਹ ਇਲੂ ਕਰਕੇ ਖੇਡਦੇ ਪਏ ਆ। ਤਾਂ ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਕਿ ਮੈਨੂੰ ਵੀ ਇੱਕ ਧਿਰ ਬਣਾਇਆ ਜਾਵੇ, ਪਰ ਬਾਅਦ ਦੇ ਵਿੱਚ ਉਹਦੀ ਪਟੀਸ਼ਨ ਜਿਹੜੀ ਖਾਰਜ ਹੋ ਗਈ, ਫਿਰ ਉਤਲੀ ਅਦਾਲਤ ਵੀ ਖਾਰਜ ਹੋ ਗਈ। ਤਾਂ ਉਹ ਐਪੀਸੋਡ ਜਿਹੜਾ ਸੀਗਾ ਉੱਥੇ ਥੰਮਿਆ ਗਿਆ। ਤਾਂ ਵਿਜੀਲੈਂਸ ਨੇ ਕਮਾਲ ਇਹ ਕੀਤੀ ਸੀ ਇਸ ਮਾਮਲੇ 'ਚ ਕਿ ਆਪ ਹੀ ਮਾਮਲਾ ਦਰਜ ਕਰਕੇ ਮੁੜ ਕੇ ਆਖਿਆ ਕਿ ਜਦੋਂ ਅਸੀਂ ਦੋਹਰੀ ਜਾਂਚ ਪੜਤਾਲ ਕੀਤੀ ਹੋਇਆ ਤਾਂ ਉਸ ਦੋਹਰੀ ਜਾਂਚ ਪੜਤਾਲ ਦੇ ਵਿੱਚ ਉਹ ਕੱਖ ਨਹੀਂ ਬਣਿਆ। ਸੋ ਦੋਹਰੀ ਜਾਂਚ ਪੜਤਾਲ 'ਚ ਉਹਨਾਂ ਨੇ ਕਿਹਾ ਕਿ ਮਾਮਲਾ ਬਣਦਾ ਹੀ ਨਹੀਂ। ਇੱਥੋਂ ਤੱਕ ਵਿਜੀਲੈਂਸ ਨੇ ਆਖਿਆ ਸੀਗਾ ਕਿ ਅਸਲ ਦੇ ਵਿੱਚ ਘੁਟਾਲਾ ਹੋਇਆ ਹੈ। ਪਰ ਹੁਣ ਜਦੋਂ ਸਾਰਾ ਕੁਛ ਵਿਜੀਲੈਂਸ ਨੇ ਦੱਸ ਦਿੱਤਾ ਤਾਂ ਐਨ ਮੌਕੇ ਤੇ, ਜਾਂ ਕਹਿ ਲਈਏ ਕਿ ਰਿੱਧੀ ਖੀਰ ਦੇ ਵਿੱਚ ਖੇਹ ਪਾਉਣ ਲਈ ਅੱਗੇ ਈਡੀ ਆ ਗਈ ਆ। ਅਸਲ ਦੇ ਵਿੱਚ ਈਡੀ ਨੇ ਕੀ ਕੀਤਾ ਸੀਗਾ ਕਿ ਪਿਛਲੇ ਸਾਲ ਵੀ ਅਦਾਲਤ ਦੇ ਵਿੱਚ ਇੱਕ ਗੁਹਾਰ ਲਾਈ ਸੀਗੀ, ਫਰਿਆਦ ਲਾਈ ਸੀਗੀ ਕਿ ਸਾਨੂੰ ਇੰਸਪੈਕਸ਼ਨ ਵਾਸਤੇ ਇਸ ਕੇਸ ਦੀ ਫਾਈਲ ਦਿੱਤੀ ਆ ਸਿਟੀ ਸੈਂਟਰ ਘੁਟਾਲੇ ਵਾਲੀ। ਤਾਂ ਅਦਾਲਤ ਨੇ ਕਿਹਾ ਸੀਗਾ ਕਿ ਸਾਡੇ ਕੋਲ ਸਪਲੀਮੈਂਟਰੀ ਚਲਾਨ ਦੀ ਇੱਕੋ ਕਾਪੀ ਆ, ਜੇ ਤੁਸੀਂ ਲੈਣੀ ਆ ਤੇ ਵਿਜੀਲੈਂਸ ਨੂੰ ਅਪਰੋਚ ਕਰੋ। ਇਹਨਾਂ ਨੇ ਵਿਜੀਲੈਂਸ ਨੂੰ ਅਪਰੋਚ ਕੀਤਾ ਸੀਗਾ, ਪਰ ਵਿਜੀਲੈਂਸ ਨੇ ਇਹਨਾਂ ਨੂੰ ਫਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ। ਇਹ ਵੀ ਹੁਣ ਇੱਕ ਰਾਜ ਦੀ ਗੱਲ ਹੈ ਜਾਂ ਫੰਡੇ ਦੀ ਗੱਲ ਆ ਕਿ ਵਿਜੀਲੈਂਸ ਨੇ ਕਿਉਂ ਫਾਈਲ ਨਹੀਂ ਦਿੱਤੀ। ਇਹ ਵੀ ਇੱਕ ਵੇਖਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ, ਕਿਉਂਕਿ ਉਦੋਂ ਤੱਕ ਸਰਕਾਰ ਬਦਲ ਚੁੱਕੀ ਸੀ, ਯਾਨੀ ਸਰਕਾਰ ਕੈਪਟਨ ਦੀ ਆ ਚੁੱਕੀ। ਈਡੀ ਨੇ ਫਾਈਲ ਮੰਗੀ, ਇਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਫਿਰ ਅਦਾਲਤ ਦੇ ਵਿੱਚ ਜਾ ਕੇ ਦਾਅਵਤ ਕੀਤੀ ਕਿ ਸਾਨੂੰ ਵਿਜੀਲੈਂਸ ਵਾਲੇ ਫਾਈਲ ਹੀ ਨਹੀਂ ਦਿੰਦੇ, ਅਸੀਂ ਕੀ ਕਰੀਏ। ਤਾਂ ਹੁਣ ਅਦਾਲਤ ਨੇ ਕਿਹਾ ਕਿ ਨਹੀਂ, ਇਹਨਾਂ ਨੂੰ ਫਾਈਲ ਜਿਹੜੀ ਆ ਉਹ ਮੁਹੱਈਆ ਕਰਵਾਓ। ਤਾਂ ਇੰਸਪੈਕਸ਼ਨ ਵਾਸਤੇ ਈਡੀ ਹੈ ਜਿਹੜੀ ਹੁਣ ਉਹ ਫਾਈਲ ਲਊਗੀ। ਈਡੀ ਤੁਹਾਨੂੰ ਪਤਾ ਹੀ ਆ, ਈਡੀ ਆ ਜੇ ਤੇ ਹਾਥੀ ਦੀ ਸੁੰਡ ਦੇ ਵਿੱਚ ਵੜ ਜਾਵੇ ਤੇ ਹਾਥੀ ਵੀ ਸੁੱਟ ਲੈਂਦੀ ਆ, ਇਹ ਨਹੀਂ ਤੇ ਫਿਰ ਮਲੀ ਵੀ ਜਾਂਦੀ ਹੈ, ਮਸਲੀ ਵੀ ਜਾਂਦੀ ਹੈ। ਈਡੀ ਅੱਜ ਕੱਲ੍ਹ ਇਹੋ ਜਿਹਾ ਕੰਮ ਕਰਦੀ ਆ। ਪਰ ਐਨ ਮੌਕੇ ਤੇ ਜਦੋਂ 2019 ਦਾ ਇਲੈਕਸ਼ਨ ਜਿਹੜਾ ਉਹ ਸਿਰ ਤੇ ਆ ਗਿਆ, ਇੰਸਪੈਕਸ਼ਨ ਵਾਸਤੇ ਸੈਂਟਰਲ ਏਜੰਸੀ ਨੂੰ ਕਾਂਗਰਸ ਦੇ ਇੱਕ ਮੁੱਖ ਮੰਤਰੀ ਦੀ ਫਾਈਲ ਪਹੁੰਚ ਜਾਣਾ, ਇਹ ਆਪਣੇ ਆਪ ਦੇ ਵਿੱਚ ਕਾਂਗਰਸ ਲਈ ਧੁਰਸ ਵਾਲੀ ਗੱਲ ਆ। ਉਹਦਾ ਸਿਟੀ ਸੈਂਟਰ ਘੁਟਾਲੇ ਦਾ ਤੁਹਾਨੂੰ ਪਿਛੋਕੜ ਸ਼ਾਇਦ ਪਤਾ ਹੀ ਹੋਊਗਾ ਸਭ ਨੂੰ ਕਿ ਇਹ ਸਭ ਤੋਂ ਪਹਿਲਾਂ ਵਿਵਾਦ ਉੱਠਿਆ ਸੀਗਾ ਅਸ਼ੋਕ ਸਿੰਘ ਗਰਚਾ, ਜਿਹੜੇ ਕਿ ਉਸ ਸਮੇਂ ਲੁਧਿਆਣਾ ਟਰੱਸਟ ਦੇ ਚੇਅਰਮੈਨ ਹੋਇਆ ਕਰਦੇ ਸੀਗੇ। ਉਹਨਾਂ ਦੇ ਇੱਕ ਸਟੇਟਮੈਂਟ ਤੋਂ ਜਾਂ ਕਹੀਏ ਕਿ ਇੱਕ ਇਲਜ਼ਾਮ ਤੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਿਟੀ ਸੈਂਟਰ ਪ੍ਰੋਜੈਕਟ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਚ ਇਹ ਦੋਸ਼ ਵੱਧਦੇ ਚਲੇ ਗਏ ਕਿ ਜੀ ਇਹ ਮਾਮਲਾ ਜਿਹੜਾ ਉਹ ਕਿਸੇ ਕੰਪਨੀ ਨੂੰ, ਯਾਨੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦਾ ਵੀ ਹੈ। ਪਰ ਇਤਫਾਕ ਵੇਖੋ, ਸਮੇਂ ਦਾ ਗੇੜ ਵੇਖੋ ਕਿ ਉਸ ਸਮੇਂ ਇੱਕ ਸ਼ਖਸ ਸਰਾਭਾ ਨਗਰ ਥਾਣੇ ਦੇ ਵਿੱਚ ਪਹੁੰਚ ਗਿਆ ਸੀਗਾ
1144 ਕਰੋੜ ਦਾ ਘਪਲਾ ਕਹਿ ਕੇ ਸ਼ਿਕਾਇਤ ਦਰਜ ਕਰਵਾ, ਸ਼ਿਕਾਇਤ ਦਰਜ ਕਰੋ। ਔਰ ਉਹਨੇ ਬਹੁਤ ਉੱਥੇ ਖਲਾਰਾ ਪਾਇਆ, ਬੋਲਦਾ ਵੀ ਬਹੁਤ ਆ, ਬੋਲਦਾ ਵੀ ਬਹੁਤ ਆ। ਪਰ ਅੱਜ ਦੇਖੋ ਕਿ ਉਹ ਬੰਦਾ ਚੁੱਪਚਾਪ ਆ, ਕਿਉਂਕਿ ਜਿਹੜਾ ਬੰਦਾ ਉਸ ਸਮੇਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਇਸ ਘੁਟਾਲੇ ਨੂੰ ਮਹਾ ਘੁਟਾਲਾ ਕਹਿ ਰਿਹਾ ਸੀਗਾ, ਉਹ ਅੱਜ ਕਾਂਗਰਸ ਦੇ ਕੈਬਨਿਟ ਦਾ ਮਿਨਿਸਟਰ ਆ। ਉਹਦਾ ਨਾਂ ਆ ਮਿਸਟਰ ਨਵਜੋਤ ਸਿੱਧੂ। ਜੀ ਇਦਾਂ ਫਰਕ ਪੈਂਦਾ ਜਦੋਂ ਪਾਰਟੀਆਂ ਚੇਂਜ ਹੁੰਦੀਆਂ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਅੰਦਰ ਹਜ਼ਾਰਾਂ ਹੀ ਬੇਰੁਜ਼ਗਾਰ ਹੋ ਗਏ, ਓਵਰੇਜ ਬੇਰੁਜ਼ਗਾਰ ਤੇ ਲੱਖਾਂ ਨੇ, ਤਾਂ ਓਵਰੇਜ ਜਿਹੜੇ ਆ ਹਜ਼ਾਰਾਂ ਹੋ ਰਹੇ ਆ। ਤੇ ਇਹਦਾ ਮਤਲਬ ਇਹ ਕਿ ਨੌਕਰੀ ਆ ਜਿਹੜੀ ਉਹ ਮਿਲਦੀ ਨਹੀਂ ਕਿਸੇ ਨੂੰ, ਜਿਹਨੂੰ ਮਿਲਦੀ ਆ ਉਹ ਸ਼ੋਸ਼ਿਤ ਹੋਈ ਜਾਂਦਾ, ਸ਼ੋਸ਼ਿਤ ਹੋਈ ਜਾਂਦਾ। ਟ੍ਰਿਬਿਊਨ ਦੇ ਵਿੱਚ ਇੱਕ ਲੜੀ ਚੱਲਦੀ ਪਈ ਆ, ਵੇਲ ਮਿਲੇ ਤੇ ਜ਼ਰੂਰ ਪੜ੍ਹਿਓ, ਫਰੰਟ ਪੇਜ ਤੇ ਸਟੋਰੀ ਲੱਗਦੀ ਆ ਡੇਲੀ ਟੀਚਰਾਂ ਦੀ। ਕੋਈ ਪੱਠੇ ਤੇ ਇੱਟਾਂ ਥੱਪਦਾ ਪਿਆ, ਕੋਈ ਸਬਜ਼ੀ ਵੇਚਦਾ, ਕਹਿੰਦਾ ਯਾਰ ਉਦੋਂ ਮਰਨੀ ਹੋ ਜਾਂਦਾ ਜਦੋਂ ਸਬਜ਼ੀ ਖਰੀਦਣ ਮੇਰਾ ਕੋਈ ਸਟੂਡੈਂਟ ਹੀ ਆ ਜਾਂਦਾ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਪੰਜਾਬ ਦੇ ਵਿੱਚ ਹੋਏ ਪਏ ਆ। ਇੱਕ ਰਿਪੋਰਟ ਛਾਇਆ ਹੋਈ ਆ ਮੀਡੀਆ ਦੇ ਵਿੱਚ, ਵੈਸੇ ਕਾਫੀ ਦਿਨਾਂ ਤੋਂ ਚਰਚਾ ਦਾ, ਕਿ ਪਿਛਲੇ 12 ਸਾਲਾਂ ਦੇ ਵਿੱਚ 2,56,000 ਨੌਜਵਾਨਾਂ ਨੇ ਨੌਕਰੀ ਲਈ ਅਪਲਾਈ ਕੀਤਾ ਸੀ ਪੰਜਾਬ ਦੇ ਵਿੱਚ। ਤਾਂ ਉਹਨਾਂ ਦੇ ਵਿੱਚ ਨੌਕਰੀ ਤੇ ਕਿਸੇ ਵਿਰਲੇ ਟਾਵੇਂ ਨੂੰ ਮਿਲੀ ਹੋਊਗੀ, ਯਾਨੀ 100 ਤੋਂ 5-7 ਹੈ ਜਿਹੜੇ ਨੌਕਰੀ ਪਹੁੰਚ ਕਾਮਯਾਬ ਰਹੇ। ਪਰ ਬਹੁਤੇ ਬੰਦੇ ਆ ਜਿਹੜੇ ਉਹ ਫਿਰ ਓਵਰਏਜ ਹੋ ਗਏ, ਨੌਕਰੀ ਤੇ ਮਿਲ ਨਹੀਂ ਸੀ। ਯਾਨੀ 38,000 ਦੇ ਕਰੀਬ ਜਿਹੜੇ ਮੁੰਡੇ ਸੀਗੇ ਜਾਂ ਜਿਹੜੇ ਨੌਜਵਾਨ ਸੀਗੇ ਉਹ ਓਵਰਏਜ ਹੋ ਗਏ, ਨੌਕਰੀ ਉਡੀਕਦੇ। ਪਰ ਇੱਥੇ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ, ਸਾਡੇ ਇੱਥੇ 37 ਸਾਲ ਦੀ ਉਮਰ ਦੇ ਵਿੱਚ ਹੀ ਓਵਰਏਜ ਹੋ ਜਾਂਦਾ ਬੰਦਾ। ਮਤਲਬ ਕਿ ਨੌਕਰੀ ਦੀ ਜਿਹੜੀ ਸ਼ਰਤ ਆ, ਨੌਕਰੀ ਦੀ ਜਿਹੜੀ ਉਮਰ ਹੱਦ ਆ, ਉਹਦੇ ਤੋਂ ਲੰਘ ਜਾਂਦਾ 37 ਸਾਲ ਦੀ ਉਮਰ ਦੇ ਵਿੱਚ। ਜਦ ਕਿ ਜਿਹੜਾ ਗੁਆਂਢੀ ਸੂਬਾ ਸਾਡਾ, ਉੱਥੇ ਇਹ ਜਿਹੜੀ ਉਮਰ ਹੱਦ ਆ ਉਹ ਹੈਗੀ ਆ 42 ਵਰੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਵਾਅਦਾ ਕੀਤਾ ਸੀਗਾ ਜਦੋਂ ਇਹ ਕੰਪੇਨ ਮੋਡ ਦੇ ਵਿੱਚ ਸੀਗੇ, ਅੱਜ ਕੱਲ੍ਹ ਤੇ ਹੋਰ ਹੀ ਮੋਡ ਦੇ ਵਿੱਚ ਤੁਰੇ ਫਿਰਦੇ ਆ, ਤੇ ਉਸ ਸਮੇਂ ਜਦੋਂ ਪ੍ਰਚਾਰ ਦੇ ਮੋਡ ਦੇ ਵਿੱਚ ਸੀਗੇ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਵੀ ਹਰਿਆਣੇ ਦੇ ਬਰੋਬਰ ਹੀ ਇਹ ਉਮਰ ਹੱਦ ਕਰ ਦੇਵਾਂਗੇ। ਤਾਂ ਉਮਰ ਹੱਦ ਤੇ ਕੀ ਬਰੋਬਰ ਕਰਨੀ ਸੀਗੀ, ਇਹਨਾਂ ਨੇ ਤੇ ਇੱਕ ਵਾਅਦਾ ਕੀਤਾ ਸੀਗਾ ਕਿ ਘਰ ਘਰ 'ਚ ਨੌਕਰੀ, ਤੇ ਜਦੋਂ ਤੱਕ ਨੌਕਰੀ ਹੈ ਜਿਹੜੀ ਉਹ ਡਾਕ 'ਚ ਰਹੇਗੀ, ਮਤਲਬ ਕਿ ਡਾਕ 'ਚ ਅਸੀਂ ਪਾ ਕੇ ਭੇਜਾਂਗੇ ਤੇ ਜਿੰਨਾ ਚਿਰ ਪਹੁੰਚੇਗੀ ਨਹੀਂ ਉਦੋਂ ਤੱਕ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਨਾ ਉਹ ਡਾਕ ਪਹੁੰਚੀ ਆ ਨੌਕਰੀਆਂ ਵਾਲੀ, ਤੇ ਨਾ ਹੀ ਉਹ ਪਤਾ ਮਿਲਿਆ। ਇਹ ਦੋਹਰਾ ਕੰਮ ਆ, ਤੀਹਰਾ ਕੰਮ ਮੈਂ ਕਹੂੰਗਾ ਜਿਹੜਾ ਬੇਰੁਜ਼ਗਾਰਾਂ ਨਾਲ ਹੋ ਰਿਹਾ। ਇੱਕ ਤੇ ਉਹ ਕਿ ਸਾਰੀ ਛੱਲੀ ਪੂਣੀ ਆ ਜਿਹੜੀ ਘਰ ਦੀ, ਉਹ ਦਾਅ ਤੇ ਲਾ ਕੇ ਪੜ੍ਹਾਈ ਕਰਦੇ ਆ, ਫਿਰ ਚੱਪਲਾਂ ਘਸਾਉਂਦੇ ਆ, ਡਾਂਗਾ ਖਾਂਦੇ ਆ ਨੌਕਰੀ ਵਾਸਤੇ। ਫਿਰ ਜੇ ਉਹ ਰੁਜ਼ਗਾਰ ਦਫ਼ਤਰ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਆ ਬੇਰੁਜ਼ਗਾਰਾਂ ਵਾਲਾ ਜਿਹੜਾ ਦਫ਼ਤਰ ਆ, ਜੇ ਰੁਜ਼ਗਾਰ ਦਫ਼ਤਰ ਦੇ ਵਿੱਚ ਉਹ ਰਜਿਸਟਰਡ ਹੁੰਦੇ ਆ ਤਾਂ ਉਹਨਾਂ ਨੂੰ ਭੱਤਾ ਨਹੀਂ ਮਿਲਦਾ। ਜੇ ਭੱਤਾ ਮਿਲਦਾ ਤੇ ਉਹ ਇੰਨਾ ਕੁ ਭੱਤਾ ਮਿਲਦਾ ਕਿ ਉਹ ਜਿਹੜਾ ਕਿਰਾਇਆ ਭਾੜਾ ਫੜ ਕੇ ਵਾਸਤੇ ਉਹ ਲੈਣ ਜਾਂਦੇ ਭੱਤਾ, ਉਹ ਉਹਨਾਂ ਕੁਛ ਕਿਰਾਏ ਭਾੜਿਆਂ 'ਚ ਪੂਰਾ ਹੋ ਜਾਂਦਾ। ਇਹ ਦੋਹਰੀ ਤੇਰੀ ਮਾਰ ਆ ਬੇਰੁਜ਼ਗਾਰਾਂ ਨੂੰ। ਇੱਕ ਤੇ ਜੋਬ ਨਹੀਂ ਹੈ, ਦੂਸਰਾ ਉਹਨਾਂ ਦਾ ਰੱਜ ਕੇ ਸ਼ੋਸ਼ਣ, ਤੀਸਰਾ ਬੇਰੁਜ਼ਗਾਰੀ, ਭੱਤਾ ਨਹੀਂ। ਔਰ ਇਹ ਵੀ ਨਹੀਂ ਹੈ ਕਿ ਨੌਕਰੀਆਂ ਅੱਗੇ ਜਾ ਕੇ ਜਨਰੇਟ ਹੋ ਰਹੀਆਂ, ਨੌਕਰੀਆਂ ਬਣ ਰਹੀਆਂ ਨੇ, ਪੈਦਾ ਕੀਤੀਆਂ ਜਾ ਰਹੀਆਂ। ਨੌਕਰੀਆਂ ਪੈਦਾ ਕਰਨ ਵਾਲੇ ਇਹਨਾਂ ਨੇ ਕਦਮ ਹੀ ਨਹੀਂ ਚੁੱਕਿਆ ਹੁਣ ਤੱਕ। ਤੇ ਜੇ ਇਹ ਹਾਲ ਰਿਹਾ ਤੇ ਜਿਹੜਾ ਬੇਰੁਜ਼ਗਾਰੀ ਵਾਲਾ ਬੰਬ ਆ ਨਾ, ਇੱਕ ਦਿਨ ਫਟੇਗਾ ਜ਼ਰੂਰ। ਤਾਂ ਉਹਦੀ ਮਾਰ ਕਿੱਥੋਂ ਤੱਕ ਜਾਂਦੀ ਹੈ, ਕਿਹੜੇ ਮਹਿਲ ਤੱਕ ਜਾਂਦੀ ਆ, ਉਹ ਉਸ ਸਮੇਂ ਦੇ ਧਮਾਕੇ ਤੇ ਹੀ ਮੁਨਸਰ ਕਰਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਂਦੇ, ਇਸ ਖਬਰ ਤੋਂ ਬਾਅਦ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਸਰੋਤਿਆਂ ਦੇ ਸਵਾਲ ਤੇ ਤੁਸੀਂ ਸਰੋਤਿਓ ਕਾਲ ਕਰ ਸਕੋਗੇ ਨੰਬਰ 408-272-5200 ਦੇ ਉੱਤੇ। ਤੇ ਅਗਲੀ ਖਬਰ ਤੇ ਨਜ਼ਰ ਮਾਰੀਏ ਤੇ ਕਹਿੰਦੇ ਚੰਨੀ ਦੇ ਮੈਸੇਜਾਂ ਦਾ ਮਾਮਲਾ ਹੁਣ ਕਾਫੀ ਭਖ ਗਿਆ। ਚੰਨੀ ਪਹਿਲਾਂ PhD ਵਾਲਾ ਵੱਜਦਾ ਸੀਗਾ, ਫਿਰ ਚੰਨੀ ਟੌਸ ਵਾਲਾ ਵੱਜਣ ਲੱਗ ਪਿਆ, ਫਿਰ ਪਹਿਲਾਂ ਉਤੋਂ ਪੈਚਾਂ ਵਾਲਾ ਵੱਜਦਾ ਹੁੰਦਾ ਸੀਗਾ, ਅੱਜ ਕੱਲ੍ਹ ਚੰਨੀ ਮੈਸਾਂ ਵਾਲਾ ਵੱਜਣ ਲੱਗ ਪਿਆ। ਚੰਨੀ ਦੇ ਨਾਂ ਅਨੇਕ, ਚੰਨੀ ਇੱਕ ਨਾਮ ਅਨੇਕ। ਇਹ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਐਸਾ ਭਖਿਆ ਕਿ ਇਹਨੂੰ ਮੀ ਟੂ ਦੇ ਨਾਲ ਜੋੜਿਆ ਜਾ ਰਿਹਾ। ਕਾਂਗਰਸੀ ਕਹਿੰਦੇ ਕਿ ਨਹੀਂ ਯਾਰ, ਮੀ ਟੂ ਨਹੀਂ ਹੁੰਦਾ, ਮੀ ਟੂ ਜਿਹੜੇ ਮੈਸੇਜ ਭੇਜਣ ਨਾਲ ਨਹੀਂ ਹੋ ਜਾਂਦਾ। ਪਰ ਲੋਕ ਕਹਿੰਦੇ ਆ ਕਿ ਨਹੀਂ, ਇਹ ਕੰਮ ਜਿਹੜਾ ਮੀ ਟੂ ਵਾਲਾ ਹੀ ਆ। ਖੈਰ, ਅੱਜ ਦੇ ਦਿਨ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਚੰਨੀ ਨੇ ਪਹਿਲੀ ਦਫਾ ਮੂੰਹ ਖੋਲਿਆ। ਉਹ ਕਹਿੰਦਾ ਕਿ ਯਾਰ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇ ਆਪਣੇ ਮਿੱਤਰ ਨੂੰ ਭੇਜਣ ਲੱਗਾ ਸੀਗਾ
ਇੱਧਰ ਭੇਜੋ। ਹਾਲਾਂਕਿ ਰਿਪੋਰਟਾਂ ਕੁਝ ਹੋਰ ਕਹਿੰਦੀਆਂ ਨੇ ਕਿ ਇਕੱਲੇ ਮੈਸੇਜ ਹੀ ਨਹੀਂ ਭੇਜੇ, ਨੇੜਤਾ ਲਈ ਹੋਰ ਵੀ ਫਿਰ ਥੋੜ੍ਹੀ ਯਤਨ ਕੀਤੇ ਗਏ ਔਰ ਇੱਕ ਦਫਾ ਪਹਿਲਾਂ ਵਰਜਿਆ ਇਹਨੂੰ 4 ਕੁ ਦਿਨ ਚੁੱਪ ਰਹਿ ਕੇ ਮੰਤਰੀ ਸਾਹਿਬ ਨੇ ਫਿਰ ਉਹੀ ਸਿਲਸਿਲਾ ਤੋੜ ਦਿੱਤਾ। ਤਾਂ ਦੂਸਰੇ ਪਾਸੇ ਜਿਹੜੀ ਪੰਜਾਬ ਮਾਮਲਿਆਂ ਦੀ ਇਹਨਾਂ ਦੀ ਇੰਚਾਰਜ ਆ ਬੀਬੀ ਆਸ਼ਾ, ਉਹ ਬੀਬੀ ਆਸ਼ਾ ਕਹਿੰਦੀ ਆ, ਉਹਨੇ ਵੈਸੇ ਆਸ਼ਾ ਨੇ ਨਿਰਾਸ਼ਾ ਹੀ ਕੀਤਾ, ਉਹ ਕਹਿੰਦੀ ਆ ਕਿ ਜੀ ਹਾਲੇ ਤੱਕ ਪਾਰਟੀ ਕੋਲ ਤੇ ਕੋਈ ਸ਼ਿਕਾਇਤ ਹੀ ਨਹੀਂ ਆਈ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਮੈਂ ਮਾਫੀ ਮੰਗਾ ਕੇ ਮਾਮਲਾ ਜਿਹੜਾ ਸੈਟਲਮੈਂਟ ਕਰ ਦਿੱਤਾ, ਤੇ ਉਹ ਬੀਬੀ ਕਹਿੰਦੀ ਆ, ਉਹ ਕਹਿੰਦੀ ਆ ਜੀ ਕਿ ਸਾਡੀ ਪਾਰਟੀ ਦੇ ਕੋਲ ਤੇ ਕੋਈ ਸ਼ਿਕਾਇਤ ਨਹੀਂ, ਜਦ ਕਿ ਇਹਨਾਂ ਦਾ ਜਿਹੜਾ ਸੂਬਾ ਪ੍ਰਧਾਨ ਹੈ ਸੁਨੀਲ ਜਾਖੜ, ਉਹ ਕਹਿੰਦਾ ਆ ਲੈਣ ਦਿਓ ਕੈਪਟਨ ਨੂੰ, ਇਸ ਮਾਮਲੇ 'ਚ ਵੱਡੀ ਕਰ। ਸੰਕੇਤ ਇਹ ਮਿਲ ਗਏ ਨੇ ਕਿ ਜਿੱਦਾਂ ਸੁਨੀਲ ਜਾਖੜ ਦੀ ਸਟੇਟਮੈਂਟ ਆਈ ਆ ਕਿ ਕਾਂਗਰਸੀ ਚੰਨੀ ਦੇ ਖਿਲਾਫ ਐਕਸ਼ਨ ਲੈਣਗੇ। ਚੰਨੀ ਅੱਗੇ ਕਈ ਮੌਕਿਆਂ ਤੇ ਬਚਦਾ ਰਿਹਾ, ਵਿਵਾਦ ਇਹਨੇ ਬਹੁਤ ਛੇੜੇ ਆ, ਹਰੇਕ ਮੌਕੇ ਤੇ ਬਚ ਜਾਂਦਾ ਸੀ ਕਿਉਂਕਿ ਇੱਕ ਤੇ ਦਲਿਤ ਚਿਹਰਾ, ਦੂਸਰਾ ਰਾਹੁਲ ਗਾਂਧੀ ਦੇ ਨੇੜੂ ਆ, ਤੀਸਰਾ ਇੱਥੇ ਵੀ ਥੋੜਾ ਜਿਹਾ ਦਬਦਬਾ ਰੱਖਦਾ। ਪਰ ਐਤਕੀ ਮਾਮਲਾ ਥੋੜਾ ਜਿਹਾ ਪੇਚੀਦਾ ਬਣ ਗਿਆ। ਖੈਰ ਕੋਈ ਬੰਦਾ ਜੇ ਬਚਾ ਸਕਦਾ ਤੇ ਉਹ ਜੋਸ਼ੀ ਆ, ਜਿਹਨੇ ਅੱਗੇ ਇਹਨੂੰ ਕਈ ਹੱਲਿਆਂ ਤੋਂ ਬਚਾਇਆ। ਅੱਗੇ ਕਹਿੰਦਾ ਸੀਗਾ ਕਿ ਤੇਰਾ ਮੰਤਰੀ ਪਦ ਤਾਂ ਬਚਣਾ ਜੇ ਤੂੰ ਹਾਥੀ ਦੀ ਸਵਾਰੀ ਕਰੇਂਗਾ, ਨੇ ਹਾਥੀ ਲਿਆ ਕੇ ਘਰ ਦੇ ਵਿੱਚ ਤੇ ਉਹਦੀ ਸਵਾਰੀ ਕੀਤੀ ਸੀ। ਹੋ ਸਕਦਾ ਕੋਈ ਉਪਾਅ ਹੋ ਸਕਦੇ ਨਹੀਂ, ਤੇ ਮੇਰੇ ਖਿਆਲ ਦੇ ਨਾਲ ਉਸ ਜੋਤਸ਼ੀ ਨੂੰ ਜਾ ਕੇ ਨੱਪੇ ਕਿ ਤੂੰ ਤੇ ਕਹਿੰਦਾ ਹੈਗਾ ਕਿ ਅਹੁਦਾ ਜਿਹੜਾ ਉਹ ਪਿਛਲੇ ਨਾਲੋਂ ਭਾਰਾ ਮਿਲਣ ਜਾ ਰਿਹਾ, ਤੇ ਜਿਹੜਾ ਸੀਗਾ ਉਹ ਵੀ ਨਹੀਂ ਬਚਣ ਲੱਗਿਆ। ਜੋਤਸ਼ੀ ਨੇ ਕਿਤੇ ਨਾ ਕਿਤੇ ਗੜਬੜ ਕੀਤੀ ਹੈ, ਜਾਂ ਜੋਤਸ਼ੀ ਹੈ ਜਿਹੜਾ ਇਸ ਗੜਬੜ ਦਾ ਕੋਈ ਹੱਲ ਸੁਝਾ ਸਕਦਾ। ਸੋ ਮੇਰੇ ਖਿਆਲ ਦੇ ਨਾਲ ਜੋਤਸ਼ੀ ਨੂੰ ਅਪਰੋਚ ਕਰਨੀ ਚਾਹੀਦੀ। ਜੀ ਜੀ। ਤੇ ਮਿੰਟੋ ਜੀ ਹੁਣ ਆਪਾਂ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਤੁਹਾਡੇ ਸਵਾਲ ਜਿਹੜੇ ਆ ਮਿੰਟੋ ਜੀ ਲੈਣਗੇ, ਤੁਸੀਂ ਕਾਲ ਕਰ ਸਕੋਗੇ। ਨੰਬਰ ਹੈਗਾ ਜੀ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫ੍ਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਰੋਤਿਓ, ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰਕੇ, ਤੇ ਫੋਨ ਨੰਬਰ ਹੈਗਾ ਜੀ 408 272 5200 4082725200। ਤੇ ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਵੱਲ ਵੱਧਦੇ ਆ। ਜੁੜੇ ਹੋਏ ਨੇ ਆਪਣੇ ਨਾਲ ਅਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ? ਇੱਥੇ ਪਹਿਲੀ ਵਾਰੀ ਆ ਗਈ ਮੇਰੀ, ਬਹੁਤ ਲੱਕੀ ਰਹੇ। ਮਿੰਟੂ ਗੁਸਰਿਆ ਜੀ, ਸਤਿ ਸ਼੍ਰੀ ਅਕਾਲ। ਨਾਮਾ ਨਗਾਰ ਦੇ ਤੌਰ ਤੇ ਨੰਬਰ ਆਉਂਦੇ ਆ ਜੀ। ਇੱਕ ਸਵਾਲ ਬੜਾ ਸੀ ਸਿੱਧਾ ਜਿਹਾ, ਮੈਨੂੰ ਸਮਝ ਨਹੀਂ ਆਉਂਦੀ ਜਿਹੜਾ GST ਹੈ ਜੀ, ਉਹਦੇ ਘੇਰੇ ਤੋਂ ਬਾਹਰ ਪੈਟਰੋਲ ਜਾਂ ਡੀਜ਼ਲ ਨੂੰ ਰੱਖਿਆ ਗਿਆ ਆ। ਇਹਦੇ ਵਿੱਚ ਗੌਰਮੈਂਟ ਦਾ ਕੀ ਫਾਇਦਾ ਵਾ, ਤੇ ਜੇ ਇਹਨੂੰ ਸ਼ਾਮਲ ਕਰ ਲਿਆ ਜਾਵੇ GST ਦੇ ਵਿੱਚ ਤੇ ਜਿਹੜੇ ਕੰਜ਼ਿਊਮਰ ਆ ਜਾਂ ਜਿਹੜੇ ਇਹਨੂੰ ਵਰਤਦੇ ਆ ਉਹਨਾਂ ਦਾ ਕੀ ਫਾਇਦਾ ਹੋ ਸਕਦਾ? ਥੋੜਾ ਜਿਹਾ ਤਫਸੀਲ ਨਾਲ ਦੱਸਿਓ ਪਲੀਜ਼। ਸਰਦਾਰ ਸਾਹਿਬ ਬੜਾ ਸਿੰਪਲ ਫੰਡਾ, ਕਿਉਂਕਿ ਦੇਖੋ GST ਇੱਕ ਕੌਂਸਲ ਆ, ਉਹਦੇ ਵਿੱਚ ਹਰੇਕ ਸਟੇਟ ਦਾ ਨੁਮਾਇੰਦਾ ਤਾਂ ਜੋ ਵੀ ਹੋਊਗਾ ਉਹ ਰਜ਼ਾਮੰਦਗੀ ਨਾਲ ਹੋਣਾ। ਤਾਂ ਹੁਣ ਸਟੇਟ ਕੀ ਚਾਹੁੰਦੇ ਆ? ਸਟੇਟ ਬਹੁਤ ਹੱਦ ਤੱਕ ਸ਼ਰਾਬ ਜਾਂ ਪੈਟਰੋਲ ਜਾਂ ਡੀਜ਼ਲ ਦੀ ਕਮਾਈ ਤੇ ਨਿਰਭਰ ਆ। ਇਕੱਲਾ ਪੰਜਾਬ ਨਹੀਂ, ਹੋਰ ਵੀ ਬਹੁਤ ਸਾਰੇ ਸਟੇਟ ਆ। ਤਾਂ ਇਹਨਾਂ ਦਾ ਜਿਹੜਾ ਵੈਟ ਆ, ਹੁਣ ਜਿੱਦਾਂ ਪੰਜਾਬ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਪੰਜਾਬ ਐਸਾ ਸੂਬਾ ਹੈ ਜਿਹਦਾ ਵੈਟ 35% ਤੋਂ ਉੱਤੇ ਆ ਪੈਟਰੋਲ ਦੇ 1 ਲੀਟਰ ਤੇ। ਮਹਾਰਾਸ਼ਟਰ ਆਪਣੇ ਤੋਂ ਥੋੜਾ ਜਿਹਾ ਅੱਗੇ ਆ, ਯਾਨੀ ਇਹ ਮਹਾਰਾਸ਼ਟਰ ਤੇ ਪੰਜਾਬ ਹੀ ਦੋ ਐਸੇ ਸੂਬੇ ਆ ਜਿਨ੍ਹਾਂ ਦਾ ਵੈਟ ਜਿਹੜਾ ਉਹ 35-37 ਆ। ਤਾਂ ਹੁਣ ਤੁਸੀਂ ਇਹ ਦੇਖੋ ਕਿ ਜੇ ਮੰਨ ਲਓ GST ਦੇ ਵਿੱਚ ਚਲੇ ਜਾਂਦਾ ਪੈਟਰੋਲ, ਤਾਂ ਵੱਧ ਤੋਂ ਵੱਧ ਮੈਕਸੀਮਮ ਦਰ ਕਿਹੜੀ ਆ? 28 ਵਾਲੀ। ਤਾਂ ਕਿੰਨਾ ਲਾਸ ਹੋ ਗਿਆ ਇਹਨਾਂ ਨੂੰ? ਸਿੱਧੇ ਤੌਰ ਤੇ ਤੁਸੀਂ ਦੇਖ ਲਓ 50 ਵਾਲਾ ਲੀਟਰ ਪਿੱਛੇ। ਤਾਂ ਇਹ ਕਦੋਂ ਚਾਹੁੰਣਗੇ ਕਿ ਇਹ ਜਿਹੜਾ ਸਾਰਾ ਦਾਇਰਾ ਹੈ ਉਹ ਲੈ ਲਵੇ, ਉਹਦੇ ਵਿੱਚ ਪੈਟਰੋਲ ਡੀਜ਼ਲ ਵੀ ਆ ਜਾਵੇ, GST ਵਾਲਾ ਦਾਇਰਾ ਸਾਰਾ ਕੁਛ ਲੈ ਲਵੇ, ਸ਼ਰਾਬ ਵੀ ਲੈ ਲੈ, ਤਾਂ ਫਿਰ ਤੇ ਮੰਗੇ ਜਾਣਗੇ। ਸੋ ਇਹ ਸਟੇਟ ਕਦੇ ਨਹੀਂ ਚਾਹੁੰਦੇ। ਇਹ ਸਟੇਟ ਦੀ ਸਮੱਸਿਆ, ਸਟੇਟਾਂ ਦੀ ਸਮੱਸਿਆ ਵਾ ਕਿ ਇਹ ਨਹੀਂ ਚਾਹੁੰਦੇ ਕਿ ਉਹ ਪੈਟਰੋਲ ਡੀਜ਼ਲ ਹੈ ਜਿਹੜਾ ਉਹ ਇਸ ਰੱਦ ਚ ਆ ਜਾਵੇ, ਕਿ ਮੁੜ ਕੇ ਜਿਹੜੇ ਰੇਟ ਆ ਉਹ ਘੱਟ ਜਾਣ। ਪਰ ਜੇ ਏਦਾਂ ਹੋ ਜਾਂਦਾ ਤਾਂ ਇੰਡੀਅਨ ਪਬਲਿਕ ਹੈ ਜਿਹੜੀ, ਭਾਰਤੀ ਜਨਤਾ ਹੈ ਜਿਹੜੀ, ਆਵਾਮ ਹੈ ਜਿਹੜਾ, ਉਹਨੂੰ ਬੜਾ ਹੱਦ ਤੱਕ ਸੁੱਖ ਦਾ ਸਾਹ ਆ ਸਕਦਾ। ਜੀ ਜੀ, ਧੰਨਵਾਦ ਮਿੰਟੂ ਜੀ ਵਿਸਤਾਰ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦੇਣ ਲਈ। ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਵਾਲ ਪੁੱਛੋ ਜੀ ਆਪਣਾ। ਮੈਂ ਪੁੱਛਣਾ ਸੀ ਵੀ ਮੈਂ ਪਿੱਛੇ ਜੇ ਖਬਰ ਸੁਣਦਾ ਸੀ ਪਿਆ ਵੀ ਜਿਹੜੇ ਮੁੰਡੇ ਨੇ ਰੋਸ ਵਜੋਂ ਬਾਦਲ ਵੱਲ ਜੁੱਤੀ ਸਿੱਟੀ ਸੀ
ਉਹਨੂੰ 2 ਸਾਲ ਦੀ ਸਜ਼ਾ ਵੀ ਹੋ ਗਈ ਹੈ। ਤੇ ਜਿਹੜੇ ਬਰਗਾੜੀ ਬੈਠੇ 2 ਮੁੰਡਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਉਹਨਾਂ ਦੇ ਜੇ ਪੁਲਿਸ ਵਾਲਿਆਂ ਦੇ ਨਾਮ ਹੀ ਨਾਮਜ਼ਦ ਨਹੀਂ ਹੋਏ, ਪਰਚਾ ਤੱਕ ਨਹੀਂ ਉਹਨਾਂ ਤੇ ਹੋਇਆ, ਨਾ ਫੜੇ ਗਏ ਆ। ਇਹ ਕੋਈ ਸਵਾਲ ਨਹੀਂ ਉਹਨਾਂ ਨੂੰ ਪੁੱਛ ਸਕਦਾ ਜਾਂ ਕਰ ਸਕਦਾ? ਇਹ ਮੈਨੂੰ ਦੱਸਿਓ ਪਲੀਜ਼ ਜੀ, ਤੇ ਕੱਟਿਓ ਨਾ, ਮੈਂ ਸੁਣਨਾ। ਦੇਖੋ, ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀਗਾ, ਹੁਣ ਤੇ ਉਹਨਾਂ ਦਾ ਰਾਜ ਹੈ ਨਹੀਂਗਾ। ਹੁਣ ਉਹਨਾਂ ਨੂੰ ਤੇ ਸਵਾਲ ਨਹੀਂ ਕੀਤਾ ਜਾ ਸਕਦਾ। ਸਵਾਲ ਤੇ ਹੁਣ ਇਸ ਗਵਰਨਮੈਂਟ ਨੂੰ ਕੀਤਾ ਜਾ ਸਕਦਾ ਕਿ ਭਾਈ ਤੁਸੀਂ ਨਿਆਂ ਕਿਉਂ ਨਹੀਂ ਦਿੱਤਾ। ਇਹ ਨਿਆਂ, ਮੈਂ ਤੇ ਅੱਗੇ ਕਿਹਾ ਸੀਗਾ ਸ਼ੁਰੂ ਦੇ ਵਿੱਚ ਕਿ ਨਿਆਂ ਇੰਨੀ ਜਲਦੀ ਮਿਲਣਾ ਵੀ ਨਹੀਂ, ਇਹਨਾਂ ਦਾ ਰਾਜ ਵੀ ਹੋ ਸਕਦਾ ਕਿ ਉਹ ਸਾਰੇ ਦਾ ਸਾਰਾ ਲੰਘ ਜਾਵੇ ਤੇ ਇਹ ਨਿਆਂ ਜਿਹੜਾ ਉਹ ਨਾ ਮਿਲੇ। ਉਹਦਾ ਕਾਰਨ ਇਹੋ ਹੀ ਆ ਕਿ ਇਹ ਲੋਕ ਜਿਹੜੇ ਆ, ਇਹ ਚਤੁਰ ਚਲਾਕ ਲੋਕ ਆ, ਇਹ ਸਿਰਫ ਵੋਟਾਂ ਦੀ ਫਸਲ ਪਕਾ ਕੇ ਉਹਨੂੰ ਮੁੱਚਦੇ ਆ। ਨਿਆਂ ਨੂੰ ਦੇ ਨਾਲ, ਜਜ਼ਬਾਤਾਂ ਦੇ ਨਾਲ, ਭਾਵਨਾਵਾਂ ਦੇ ਨਾਲ ਇਹਨਾਂ ਦਾ ਅੰਦਰੂਨੀ ਵਾਸਤਾ ਨਹੀਂ ਹੁੰਦਾ। ਸੋ ਉਹ ਸਵਾਲ ਆਪਾਂ ਇਹਨਾਂ ਨੂੰ ਜ਼ਰੂਰ ਕਰ ਸਕਦੇ ਹਾਂ ਕਿ ਹਾਂ ਭਾਈ ਤੁਸੀਂ ਕੀ ਕੀਤਾ। ਜਿੱਥੋਂ ਤੱਕ ਸਵਾਲ ਆ ਕਿ ਉਹਨੂੰ 2 ਸਾਲ ਦੇ ਕੈਦ ਹੋ ਗਿਆ, ਕਿਉਂਕਿ ਉਹ ਬੰਦਾ ਮੌਕੇ ਤੇ ਫੜਿਆ ਗਿਆ ਸੀਗਾ। ਜਿੱਦਣ ਉਹ ਵਾਕਿਆ ਘਟਿਆ, ਪੇਸ਼ ਆਇਆ, ਉਦਣ ਅਸੀਂ ਵੀ ਉੱਥੇ, ਅਸੀਂ ਵੀ ਸੰਗਤ ਦਰਸ਼ਨ ਤੇ ਸੀਗੇ। ਬੰਦਾ ਮੌਕੇ ਤੇ ਫੜਿਆ ਗਿਆ, ਮੁੱਕਰਿਆ ਨਹੀਂ, ਉਹ ਕਹਿੰਦਾ ਮੈਂ ਮਾਰਿਆ। ਇਹਦੇ ਚ ਕੀ ਆ? ਇਹਨਾਂ ਨੇ ਬੇਅਦਬੀ ਕੀਤੀ, ਮੈਂ ਮਾਰਿਆ। ਉਹਦਾ ਅਦਾਲਤ ਦੇ ਵਿੱਚ ਵੀ ਜਾ ਕੇ ਕਹਿ ਰਿਹਾ ਸੀਗਾ, ਪੁਲਿਸ ਦੇ ਸਾਹਮਣੇ ਵੀ ਕਹਿੰਦਾ ਸੀਗਾ। ਉਹ ਤੇ ਮਾਮਲਾ ਜਿਹੜਾ ਬੜਾ ਸਿੱਧਾ ਸਪਸ਼ਟ ਆ, ਪਰ ਉਹਨੂੰ ਇਹ ਚੀਜ਼ ਨਾਲ ਆਪਾਂ ਨਾ ਜੋੜ ਕੇ ਇੱਧਰ ਲੈ ਕੇ ਚੱਲੀਏ ਕਿ ਭਾਈ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ 15 ਦਿਨ ਵਾਲਾ, 15 ਦਿਨ ਛੱਡੋ, 15 ਮਹੀਨੇ ਵੀ ਲੰਘ ਗਏ ਆ, ਤੇ ਕੀ ਹੁਣ 15 ਸਾਲ ਲੰਘਾਉਣਗੇ? ਤੇ ਜੇ ਇਹ ਵੀ ਨਿਆਂ ਨਹੀਂ ਦੇ ਸਕਦੇ, ਉਹ ਵੀ ਨਿਆਂ ਨਹੀਂ ਦੇ ਸਕਦੇ, ਤਾਂ ਫਿਰ ਇਹ ਉਹਦੇ ਚੱਕਰ 'ਚ ਸਾਨੂੰ ਪੈਣਾ ਹੀ ਨਹੀਂ ਚਾਹੀਦਾ। ਸਿੱਧੇ ਤੌਰ ਤੇ ਮੰਨ ਲੈਣਾ ਚਾਹੀਦਾ ਕਿ ਠੀਕ ਹੈ, ਜੋ ਕੁਛ ਇਹਨਾਂ ਨੇ ਕਰ ਦਿੱਤਾ ਇਹ ਜ਼ੋਰਾਵਰ ਆ, ਸਾਨੂੰ ਮੰਨਣਾ ਪੈਣਾ, ਪ੍ਰਵਾਨ ਹੈ। ਬਾਕੀ ਜਿਹੜੀਆਂ ਅਦਾਲਤਾਂ ਦੂਰਤਾ ਉਹ ਸਿਰਫ ਖਾਨਾ ਪੂਰਤੀ ਹੈ। ਜੀ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ ਨੂੰ ਵਧਾਈਆਂ ਜੀ, ਇਹਨਾਂ ਦੇ ਇਲਾਕੇ ਤੋਂ ਨਵਾਂ ਜਥੇਦਾਰ ਆ ਗਿਆ ਜੀ। ਤੇ ਦੂਸਰੀ ਗੱਲ ਮਿੰਟੂ ਜੀ ਇਹ ਪੁੱਛਣਾ ਸੀਗਾ ਜੀ ਵੀ ਉਹ ਜਦੋਂ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਈ ਆ ਤੇ ਉਹਨਾਂ ਨੂੰ ਆਫਰ ਹੋ ਗਈ ਤੇ ਉਹ ਖੁਸ਼ ਬੜੇ ਨਜ਼ਰ ਆਉਂਦੇ ਆ, ਜਿਵੇਂ ਪ੍ਰਾਪਰਟੀ ਡੀਲਰ ਹੁੰਦਾ ਨਾ, ਜੋ ਨਵਾਂ ਸੌਦਾ ਹੈ ਤੇ ਬੜਾ ਟੈਲੀਫੋਨ ਚੱਕ ਕੇ ਕਰਦਾ, ਉਸ ਖੁਸ਼ ਹੋ ਕੇ ਕਰਦੇ। ਉਹ ਮੈਨੂੰ ਲੱਗਿਆ ਨਹੀਂ ਵੀ ਏਦਾਂ ਕਰਕੇ ਪਤਾ ਨਹੀਂ ਕਾਹਦੀ ਖੁਸ਼ੀ ਹੋ ਗਈ ਉਹਨਾਂ ਨੂੰ ਜੀ। ਤੇ ਦੂਜੀ ਗੱਲ ਇਹ ਪੁੱਛਣੀ ਸੀਗੀ ਜੀ, ਉਹਨਾਂ ਦਾ ਜਿਹੜਾ ਬਰਗਾੜੀ ਮੋਰਚੇ ਬਾਰੇ ਉਹਨਾਂ ਨੇ ਜਿਹੜਾ ਸਟੇਟਮੈਂਟਾਂ ਦੂਜੇ 'ਚ TV 'ਚ ਕਈ ਦਿੱਤੀਆਂ ਹੈਗੀਆਂ ਵੀ ਮੈਂ ਮੰਗਾਂ ਨਾਲ ਸਹਿਮਤ ਹਾਂ, ਪਰ ਉਹ ਕਿਹੜੀ ਮਤਲਬ ਤਰੀਕਾ ਵਰਤਣਗੇ ਵੀ ਉਹ ਆਪਣਾ ਇਹਨਾਂ ਮੰਗਾਂ ਵਾਸਤੇ ਕੋਈ ਜਦੋਜਹਿਦ ਕਰਨਗੇ? ਧੰਨਵਾਦ ਜੀ। ਜਦੋਜਹਿਦ ਤੇ ਦੇਖੋ, ਜਦੋਜਹਿਦ ਉਹ ਨਾ ਵੀ ਕਰਨ, ਜੇ ਸਹਿਮਤੀ ਦਿੰਦੇ ਆ ਜਾਂ ਅਕਾਲ ਤਖਤ ਤੋਂ ਕੋਈ ਪ੍ਰੋਗਰਾਮ ਦੇ ਦਿੰਦੇ ਆ, ਇਹ ਤੋਂ ਵੱਡੀ ਸਹਿਮਤੀ ਕੀ ਹੋਊਗੀ? ਇਹ ਅਕਾਲ ਤਖਤ ਤੋਂ ਕੋਈ ਪ੍ਰੋਗਰਾਮ ਦੇ ਦਿੰਦੇ ਆ, ਜਿਵੇਂ ਹੁਣ ਸਹਿਮਤੀ ਦਿੱਤੀ ਆ ਉਹਨਾਂ ਨੇ, ਮੰਨ ਲਓ ਕੱਲ ਨੂੰ ਪ੍ਰੋਗਰਾਮ ਦੇ ਦੇਣ, ਇਹ ਸਾਰੀ ਖੇਡੀ ਜਿਹੜੀ ਆ ਉਹ ਬਾਦਲਾਂ ਦੇ ਹੱਥਾਂ 'ਚੋਂ ਖਿਸਕ ਜਾਊਗੀ। ਕਿਉਂਕਿ ਇਹ ਤੇ ਕਹਿੰਦੇ ਆ ਇਹ ਜੀ ਫਲਾਣਿਆਂ ਦਾ ਟਮਕਾਣਿਆਂ ਦਾ ਮੋਰਚਾ। ਤੇ ਜੇ ਅਕਾਲ ਤਖਤ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਆ, ਕੱਲ ਨੂੰ ਕੋਈ ਪ੍ਰੋਗਰਾਮ ਦੇ ਦੇਵੇ ਤੇ ਫਿਰ ਤੇ ਬਿਲਕੁਲ ਬਾਟੀ ਜਿਹੜੀ ਆ ਬਾਜੀ ਜਾਊਗੀ। ਜਿੱਥੋਂ ਤੱਕ ਤੁਸੀਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਬੜੀ ਸੀ, ਖੁਸ਼ੀ ਤੇ ਭਾਈ ਹੁੰਦੀ ਆ, ਖੁਸ਼ੀ ਤੇ ਹਰੇਕ ਨੂੰ ਆਪਣੀ ਪ੍ਰਮੋਸ਼ਨ ਵੀ ਹੁੰਦੀ ਹੈ। ਇਹਨਾਂ ਦੀ ਵੀ ਤੇ ਪ੍ਰਮੋਸ਼ਨ ਹੈ ਨਾ ਜਥੇਦਾਰਾਂ ਦੀ, ਹੈ ਤੇ SDPC ਦੇ ਮੁਲਾਜ਼ਮ ਹੈ। ਉਹ ਵੇਖੋ ਨਾ, ਉਹ ਕਿੱਥੇ ਇਹ ਪਹਿਲੀ ਇੰਟਰਵਿਊ 'ਚ ਫੇਲ ਹੋ ਗਏ ਸੀਗੇ। ਉਹ ਅੱਜ ਕੱਲ੍ਹ ਚੁਟਕਲਾ ਵੀ ਇੱਥੇ ਆਮ ਸੁਣਾਇਆ ਜਾਂਦਾ ਚੁਟਕਲਾ। ਉਹ ਕਹਿੰਦੇ ਕਿ ਕੋਈ ਕੰਡਕਟਰ ਲੱਗਣ ਗਿਆ ਰੋਡਵੇਜ਼ ਦੇ ਵਿੱਚ, ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਰੱਖ ਲੈਂਦੇ ਆ, ਸਿਫਾਰਿਸ਼ ਆਈ ਸੀ ਪਿੱਛੋਂ, ਕਹਿੰਦੇ ਕੋਈ ਗੱਲ ਨਹੀਂ, ਤੂੰ ਫਲਾਣੇ ਸਾਹਿਬ ਦਾ ਬੰਦਾ, ਤੈਨੂੰ ਰੱਖ ਲੈਂਦੇ, ਚੱਕਰ ਹੀ ਕੋਈ ਨਹੀਂ ਹੈ, ਤੇ ਤੂੰ ਏਦਾਂ ਕਰ ਟਿਕਟਾਂ ਕੱਟ ਕੇ ਦਿਖਾ ਦੇ। ਟਿਕਟਾਂ ਕੱਟਣ ਗਿਆ, ਸਵਾਰੀਆਂ ਦੀਆਂ ਟਿਕਟਾਂ ਕੱਟ ਨਹੀਂ ਹੋਈਆਂ, ਉਹਨਾਂ ਨੇ ਪਿੱਛੇ ਭੇਜਤਾ। ਉਹ ਜਿਹੜਾ MD ਸੀਗਾ ਉਹਨੂੰ ਕਹਿੰਦੇ ਬੰਦਾ ਤੁਹਾਡਾ ਸਾਹਿਬ ਜੀ ਬਿਲਕੁਲ ਹੀ ਢਿੱਲਾ ਮੱਠਾ, ਤੇ ਇਹ ਟਿਕਟਾਂ ਕੱਟ ਹੀ ਨਹੀਂ ਸਕਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਟਿਕਟਾਂ ਕੱਟ ਨਹੀਂ ਸਕਦਾ ਤੇ ਟਿਕਟਾਂ ਪਾੜਨ ਤੇ ਰੱਖ ਲਓ, ਭਾਵੇਂ ਇੱਕ ਇੰਸਪੈਕਟਰ ਰੱਖ ਲਓ। ਮਤਲਬ ਕਿ ਕੰਡਕਟਰ ਦੀ ਇੰਟਰਵਿਊ ਤੋਂ ਫੇਲ ਆ ਤੇ ਕੋਈ ਗੱਲ ਨਹੀਂ, ਟਿਕਟਾਂ ਪਾੜਨ ਤੇ ਰੱਖ ਦਿਓ, ਇੰਸਪੈਕਟਰ ਚੈਕਿੰਗ ਤੇ ਇੰਸਪੈਕਟਰ ਤੇ ਰੱਖ ਦਿਓ। ਚੁਟਕਲਾ ਅੱਜ ਕੱਲ੍ਹ ਬਹੁਤ ਆ ਕਿ ਇਹ ਗ੍ਰੰਥੀ ਭਰਤੀ ਹੋਣ ਗਏ ਸੀ SDPC 'ਚ, ਤਾਂ ਪਹਿਲੀ ਇੰਟਰਵਿਊ 'ਚੋਂ ਫੇਲ ਹੋ ਗਏ, ਤੇ ਦੇਖ ਲਓ ਜਿਹੜਾ ਬੰਦਾ ਇੰਟਰਵਿਊ 'ਚੋਂ ਫੇਲ ਹੋ ਗਿਆ ਉਹ ਅੱਜ ਜਥੇਦਾਰ ਬਣ ਗਿਆ। ਸੋ ਖੁਸ਼ੀ ਤੇ ਹੋਊਗੀ ਨਾ, ਇਹੋ ਜਿਹੇ ਇਨਸਾਨ ਨੇ ਜੇ ਤਰੱਕੀ ਕੀਤੀ ਆ ਤਾਂ। ਜੀ ਜੀ ਜੀ। ਅਗਲੇ ਕਾਲਰ ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਜੀ, ਕੀ ਸਵਾਲ ਹੈ ਜੀ? ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਜੀ, ਮੇਰਾ ਇੱਕ ਸਵਾਲ ਹੈਗਾ ਕਿ ਜਿਹੜੀ
ਅੰਧੇਰ ਕਰਦੀ ਪਈ ਸੀ ਪੰਜਾਬ ਵਿੱਚ। ਪੰਜਾਬ ਗਵਰਨਮੈਂਟ ਨੇ ਮਤਲਬ ਆਪਣੀ ਚਮਦਿਆਂ ਚਲਾਈ ਜਾਂਦਾ। ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਔਰ ਸਿੱਖਾਂ ਦੀ ਕਤਲੇਆਮ ਕੈਪਟਨ ਸਰਕਾਰ ਦਾ ਵੀ ਰਾਜ ਵਿੱਚ ਹੋ ਰਹੀ ਹੈ ਤੇ ਬਾਦਲ ਦੇ ਰਾਜ ਵਿੱਚ ਹੀ ਹੋ ਰਹੀ ਸੀ ਸਿੱਖਾਂ ਦੀ। ਪੰਜਾਬ ਦਾ ਸਵਾਰ ਦੇ ਕੋਈ ਨਹੀਂ ਪਏ ਤੇ ਕੀ ਬਣੇਗਾ ਇਹਦਾ? ਜੀ ਦੇਖੋ ਬਣਨਾ ਕੀ ਆ, ਜਿੱਦਾਂ ਫਿਰ ਉਹਨਾਂ ਦੀ ਤਲਾਈ ਵਲੇਟੀ ਗਈ ਆ ਉਦਾਂ ਹੀ ਇਹਨਾਂ ਦਾ ਲੇਪ ਵੀ ਇਕੱਠਾ ਕਰ ਦੇਣਗੇ ਲੋਕ। ਫਿਰ ਹੋਰ ਕੀ ਆ, ਲੋਕਾਂ ਦੇ ਕੋਲ ਤੇ ਵੋਟ ਦੀ ਉਹ ਸ਼ਕਤੀ ਹੈ ਨਾ, ਉਹ ਤੇ ਬਦਲਾਅ ਹੀ ਕਰ ਸਕਦੇ। ਇੱਕ ਨੂੰ ਨਕਾਰ ਕੇ ਦੂਸਰੇ ਨੂੰ ਲਿਆ ਸਕਦੇ ਆ। ਜੇ ਹੁਣ ਸਾਰੀ ਮੰਡਲੀ ਧੋਖੇਬਾਜ਼ਾਂ ਜਾਂਦੀ ਹੈ ਤੇ ਫਿਰ ਕੀ ਕੀਤਾ ਜਾ ਸਕਦਾ? ਇਹੀ ਚੀਜ਼ ਹੋ ਸਕਦੀ ਆ ਕਿ ਜਾਂ ਤੇ ਇਹ ਕੰਮ ਕਰਨ ਜਾਂ ਫਿਰ ਲੋਕ ਨਕਾਰ ਦੇਣ। ਲੋਕ ਆਪਦਾ ਕੰਮ ਕਰੀ ਜਾਂਦੇ ਆ, ਇਹਨਾਂ ਨੂੰ ਮੌਕਾ ਵੀ ਦਿੰਦੇ ਆ, ਮੁੜ ਕੇ ਨਕਾਰ ਵੀ ਦਿੰਦੇ ਆ। ਪਰ ਹੁਣ ਕਰੀਏ ਕਿ ਸਿਸਟਮ ਇੰਨਾ ਗੁੰਝਲਦਾਰ ਹੈ, ਪੋਲੀਟੀਕਲ ਸਿਸਟਮ ਇੰਨਾ ਜ਼ਿਆਦਾ ਕਰਪਟ ਹੋ ਚੁੱਕਾ, ਇੰਨਾ ਜ਼ਿਆਦਾ ਬਦਨੀਤ ਹੋ ਚੁੱਕਾ ਕਿ ਕਿਸੇ ਤੇ ਯਕੀਨ ਹੁਣ ਕੀਤਾ ਨਹੀਂ ਜਾ ਸਕਦਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਇਸੇ ਗੱਲ ਨੂੰ ਅਸੀਂ ਪਿੱਟਦੇ ਹਾਂ ਕਿ ਪੰਜਾਬ ਦਾ ਬਣੂਗਾ ਸੀ, ਕਿਉਂਕਿ ਨੌਕਰੀਆਂ ਇੱਥੇ ਨਹੀਂ ਪੈਦਾ ਹੋ ਰਹੀਆਂ। ਕਾਰਖਾਨੇ ਜਾਂ ਜਿਹਨੂੰ ਸਨਅਤੀ ਵਿਕਾਸ ਕਹਿੰਦੇ ਆ ਉਹਦੇ ਵਾਜੇ ਪਏ ਆ। ਕਿਸਾਨੀ ਇੱਥੇ ਮੁੱਦੇ ਮੂੰਹ ਹੋਈ ਪਈ ਆ। ਮਜ਼ਦੂਰ ਦਾ ਤੇ ਹਾਲ ਵਿਚਾਰੇ ਦਾ ਹੋਣਾ ਹੀ ਕੀ ਆ, ਦਲਿਤਾਂ ਦਾ ਹਾਲ ਤੇ ਹੋਣਾ ਹੀ ਕੀ ਆ। ਸੋ ਕੋਈ ਵੀ ਵਰਗ ਐਸਾ ਨਹੀਂ ਹੈ ਜਿਹੜਾ ਕਿਸੇ ਕ੍ਰਾਈਸਿਸ ਤੋਂ ਬਚਿਆ ਹੋਵੇ। ਨਸ਼ਾ, ਬੇਰੁਜ਼ਗਾਰੀ, ਪਤਾ ਨਹੀਂ ਕਿੰਨੀਆਂ ਸਮੱਸਿਆਵਾਂ ਨੇ, ਤਾਂ ਉਹਨਾਂ ਦੇ ਹੱਲ ਵਾਸਤੇ ਇਹ ਸੋਚ ਹੀ ਨਹੀਂ ਗਏ। ਤਾਂ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਇੱਕ ਨਾ ਇੱਕ ਦਿਨ ਰਾਜਨੀਤਿਕ ਬਦਲ ਕੋਈ ਐਸਾ ਆਏਗਾ ਜਿਹੜਾ ਪੰਜਾਬ ਦੀ ਬਾਂਹ ਫੜੂਗਾ। ਉਸ ਤਰ੍ਹਾਂ ਦੀ ਘੜੀ ਕਹਿ ਸਕਦੇ ਹਾਂ ਕਿ ਪੰਜਾਬ ਹੈ ਜਿਹੜਾ ਉਹ ਨੁੱਕਰੇ ਲੱਗ ਕੇ ਖਲੋਤਾ ਕਿ ਕੋਈ ਮੇਰੀ ਸਹਾਰ ਲਵੇ। ਇਹ ਸਾਰੇ ਆਪਣਾ ਤਮਾਸ਼ਾ ਕਰਦੇ ਪਏ, ਡੁਗਡੁਗੀ ਵਜਾਈ ਜਾਂਦੇ ਆ। ਜੀ ਜੀ। ਅਗਲੇ ਕਾਲਰ ਨੇ ਰਾਜਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜਕਰਨੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਆਪਣੇ ਮਿੰਟੂ ਜੀ, ਇੱਕੋ ਹੀ ਸਵਾਲ ਤਾਂ ਮੇਰਾ ਹੈਗਾ ਵੀ 7 ਵਾਲੀ ਰੈਲੀ ਹੋਈ ਸੀ ਕੈਂਪਸ ਦੀ ਤੇ ਉਦੋਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਬੜਾ ਰੌਲਾ ਪਿਆ ਸੀ ਵੀ ਉਹ ਦਿਆਲ ਸਿੰਘ ਨੂੰ ਫੜ ਲੈਣਾ ਜੀ, ਲੱਭਣ ਲੱਗੇ ਆ ਜੀ। ਉਹ ਪਤਾ ਨਹੀਂ ਹੁਣ ਕਿੱਥੇ ਚਲੇ ਗਿਆ ਤੇ ਉਹਦਾ ਕੀ ਬਣਿਆ ਤੇ ਉਹਨੂੰ ਇਹ ਫੜਨ ਦਾ ਐਵੇਂ ਲੋਕਾਂ ਅੱਖੀਂ ਘੱਟਾ ਸੀ ਰਾਈਟ, ਉਹ ਦੱਸਿਓ। ਤੇ ਦੂਜੀ ਗੱਲ, ਦਿਲ ਨਾ ਛੱਡੋ, ਜਿਹੜੀ ਪਾਰਟੀਆਂ ਇੱਥੇ ਵੀ ਦੋ ਹੀ ਆ, ਸਾਰਿਆਂ ਮੁਲਕਾਂ 'ਚ ਦੋ ਹੀ ਆ। ਉੱਤਰ ਜਿਹੜੇ ਕਾਟੋ ਵਾਲੀ ਗੱਲ ਸਾਰੇ ਮੁਲਕਾਂ 'ਚ ਹੀ ਆ ਬਾਈ ਜੀ। ਇਹ ਦੂਰ ਬੈਠੇ ਅਸੀਂ ਚੰਗੇ ਲੱਗਦੇ ਆ, ਮੁਲਕ ਆਹ ਵੀ ਇਹੋ ਜਿਹੀ ਹੈ। ਇਹੋ ਜਿਹਾ ਕੁਛ ਇੱਥੇ ਹੋ ਜਾਂਦਾ, ਇੱਕ ਜਣਾ ਜਿੱਤ ਜਾਂਦਾ ਦੂਜਾ ਹਾਰ ਜਾਂਦਾ। ਆਹ ਦਿਆਲ ਸਿੰਘ ਵਾਲੀ ਗੱਲ ਜ਼ਰੂਰ ਦੱਸ ਦਿਓ। ਨਹੀਂ, ਓਦਾਂ ਇੱਕ ਚੀਜ਼ ਆ, ਚਲੋ ਪਾਰਟੀਆਂ ਦੋ ਨੇ ਪਰ ਹਾਲਾਤ ਉੱਥੇ ਵਰਗੇ ਨਹੀਂ। ਇਹ ਚੀਜ਼ ਨੂੰ ਨਹੀਂ ਆਪਾਂ ਮੁਨਕਰ ਹੋ ਸਕਦੇ ਵੀ ਚਲੋ ਘੱਟੋ ਘੱਟ ਇੱਥੇ ਆਮ ਲੋਕਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਸਮੱਸਿਆ ਨਹੀਂ। ਹਾਂ, ਸਿਆਸਤ ਜਿਹੜੀ ਆ ਉਹ ਜਿਹੜੀ ਆ ਡੈਫੀਨੇਟਲੀ ਲੋਕਾਂ ਦੇ ਕੋਲ ਬਦਲ ਜਿਹੜੇ ਉਹ ਘੱਟ ਹੁੰਦੇ ਨੇ। ਜੀ ਮਿੰਟੂ ਜੀ। ਨਹੀਂ ਦੇਖੋ, ਜਿਹੜਾ ਦਿਆਲ ਸਿੰਘ ਕੋਲਿਆਣੀ ਵਾਲਾ ਉਹ ਘਰੇ ਨਹੀਂ ਹੈਗਾ, ਕਿਉਂਕਿ ਸਾਡਾ ਬੱਚਾ ਜਿਹੜਾ ਉਹ ਸਕੂਲੇ ਪੜ੍ਹਦਾ ਜਿਹੜਾ ਦਿਆਲ ਸਿੰਘ ਕੋਲਿਆਣੀ ਦੇ ਘਰ ਤੋਂ 1 ਕਿਲੋਮੀਟਰ ਅੱਗੇ ਆ। ਉੱਥੋਂ ਲੰਘੀ ਦਾ ਟੱਪੀ ਦਾ ਤੇ ਘਰ ਦੇ ਅੱਗੋਂ ਸਵੇਰੇ ਸ਼ਾਮ ਟੱਪੀ ਦਾ, ਤੇ ਘਰੇ ਨਹੀਂ ਹੈਗਾ ਫਰਾਰ। ਹੁਣ ਜੇ ਫਰਨ ਤੇ ਆਉਣ, ਸਰਦਾਰ ਸਾਹਿਬ ਮੈਨੂੰ ਇਹ ਦੱਸੋ ਕਿ ਜਿਹੜੇ ਬੰਦੇ ਦੇ ਨਾਲ ਗਨਮੈਨ ਆ, ਪੰਜਾਬ ਪੁਲਿਸ ਦੇ ਗਨਮੈਨ ਆ, ਕਿ ਉਹਨੂੰ ਪੰਜਾਬ ਪੁਲਿਸ ਫੜ ਨਹੀਂ ਸਕਦੀ? ਇੱਕ ਸੂਰੀ ਹੋਇਆ, ਇੱਕ ਕੋਲਿਆਣੀ ਵਾਲਾ ਹੋ ਗਿਆ, ਦੋਵਾਂ ਦੇ ਕੋਲ ਹੀ ਗਨਮੈਨ ਆ ਤੇ ਦੋਵੇਂ ਹੀ ਕਾਗਜ਼ਾਂ ਦੇ ਵਿੱਚ ਭਗੌੜੇ ਆ, ਪੁਲਿਸ ਨੂੰ ਲੱਭਦੇ ਨਹੀਂ। ਦੋਵਾਂ ਦੇ ਨਾਲ ਪੁਲਿਸ ਦੇ ਗਨਮੈਨ ਆ। ਸੋ ਲੱਭਣਾ ਹੋਵੇ ਤੇ ਕੋਈ ਵੱਡੀ ਗੱਲ ਨਹੀਂ ਹੈ। ਪਰ ਦਿਆਲ ਸਿੰਘ ਹੈ ਜਿਹੜਾ ਕੋਸ਼ਿਸ਼ ਕਰਦਾ ਪਿਆ, ਕਿਉਂਕਿ ਉਹਦਾ ਟੱਬਰ ਹੈ ਜਿਹੜਾ ਉਹ ਸਾਰਾ ਹੀ ਇਸ ਕੇਸ ਦੇ ਵਿੱਚ ਵਲੇਟਿਆ ਜਾਣਾ। ਉਹਨੂੰ ਪਤਾ ਜੇ ਮੈਂ ਇੱਕ ਵਾਰੀ ਕਾਬੂ ਆ ਗਿਆ ਤੇ ਮੁੜ ਕੇ ਇਹਨਾਂ ਨੇ 2-2.5 ਸਾਲ ਮੈਨੂੰ ਨਿਕਲ ਨਹੀਂ ਦੇਣਾ। ਮੈਨੂੰ ਬਲੀ ਦਾ ਬੱਕਰਾ ਬਣਾ ਕੇ ਇਹਨਾਂ ਨੇ ਪੇਸ਼ ਕਰੀ ਜਾਣਾ ਕਿ ਆਹ ਦੇਖੋ ਜੀ, ਆਹ ਦੇਖੋ ਰਗੜਿਆ। ਤਾਂ ਇਸ ਕਰਕੇ ਉਹ ਬੰਦਾ ਜਿਹੜਾ, ਕਿਉਂਕਿ ਇਹਨਾਂ ਦੇ ਨਾਲ ਰਿਹਾ ਬਾਦਲਾਂ ਦੇ, ਇਹਨਾਂ ਕੋਈ ਚਤਰ ਚਲਾਕ ਹੈਗਾ, ਤਾਂ ਉਹਨੂੰ ਇਹਨਾਂ ਚੀਜ਼ਾਂ ਦਾ ਆਭਾਸ ਆ, ਇਹਨਾਂ ਚੀਜ਼ਾਂ ਦਾ ਅਹਿਸਾਸ ਆ ਕਿ ਜੇ ਮੈਂ ਫਸ ਗਿਆ ਫਿਰ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਤਾਂ ਉਹ ਹੱਥ ਪੱਲਾ ਮਾਰਦਾ ਪਿਆ ਕਿ ਸ਼ਾਇਦ ਸੁਪਰੀਮ ਕੋਰਟ ਤੋਂ ਗੱਲ ਬਣ ਜਾਵੇ। ਬਾਕੀ ਵੇਖੋ ਕਿਹਦੀ ਗੱਲ ਬਣਦੀ ਆ। ਪਰ ਜੇ ਬੰਦਾ ਫੜਨਾ ਹੋਵੇ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ। ਪਰ ਬਸ ਸਿਰਫ ਤੇ ਸਿਰਫ ਇਹੋ ਹੁੰਦਾ ਕਿ ਇਹਨਾਂ ਨੇ ਕਈ ਵਾਰ ਇਹ ਹੁੰਦਾ ਕਿ ਤਾਂ ਜਿਹੜਾ ਉਹ ਮੌਕੇ ਤੇ ਲਟਕਾਉਣਾ ਹੁੰਦਾ ਲੋਕਾਂ ਨੂੰ ਵਿਖਾਉਣ ਵਾਸਤੇ ਜਾਂ ਦੂਜਿਆਂ ਨੂੰ ਡਰਾਉਣ ਵਾਸਤੇ। ਜੀ। ਤੇ ਗਵਾਚਿਆਂ ਦੀ ਭਾਲ ਦੇ ਵਿੱਚ ਮਿੰਟੂ ਜੀ ਪੁੱਛ ਲਈ, AIG ਰਣਧੀਰ ਸਿੰਘ ਉੱਪਲ ਦਾ ਕੋਈ ਲੱਗਾ ਪਤਾ? ਨਹੀਂ ਜੀ, ਉਹਦਾ ਵੀ ਕੁਛ ਨਹੀਂ ਹੈ ਪਤਾ। ਔਰ ਉਹ ਕੇਸ ਜਿਹੜਾ ਉਹ ਅਚਨਚੇਤ ਠੰਡਾ ਜਿਹਾ ਪੈ ਗਿਆ। ਮਤਲਬ ਕਿ ਉਹ ਪਹਿਲਾਂ ਤੇ ਬਹੁਤ ਗਰਮ ਸੀਗਾ, ਹਾਈ ਪ੍ਰੋਫਾਈਲ ਮਾਮਲਾ ਸੀਗਾ,
ਬਹੁਤ ਤਿੱਖੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਸੀ। ਅਚਾਨਕ ਉਹ ਚੈਪਟਰ ਏਦਾਂ ਲੱਗਦਾ ਜਿੱਦਾਂ ਕਲੋਜ਼ ਹੋ ਗਿਆ ਹੋਵੇ। ਪਹਿਲਾਂ ਉਹ ਜਿਹੜੀ ਪੀੜਤਾ ਸੀਗੀ, ਉਹ ਬੀਬੀ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਸੀਗੀ, ਵੀਡੀਓ ਆ ਰਹੀਆਂ ਇਹ ਤੋਂ, ਇਹ ਸਾਰੀਆਂ ਚੀਜ਼ਾਂ ਨਾਦਾਰਦ ਨੇ। ਔਰ ਉੱਤਲਿਆ ਜਿਹੜਾ ਉਹ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਆ। ਔਰ ਇਹ ਮੈਂ ਕਹੂੰਗਾ ਕਿ ਸਿੱਧੇ ਤੌਰ ਤੇ ਪੁਲਿਸ ਨੇ ਉਹਨੂੰ ਮੌਕਾ ਦਿੱਤਾ ਆਸੇ ਪਾਸੇ ਹੋਣ ਦਾ ਜਾਂ ਜ਼ਮਾਨਤ ਲਈ ਭੱਜ ਦੌੜ ਕਰਨ ਦਾ, ਕਿਉਂਕਿ ਪਹਿਲੇ ਦਿਨ ਤੋਂ ਹੀ ਉਸ ਬੀਬੀ ਨੇ ਪ੍ਰੈਸ ਕਾਨਫਰੰਸ ਕਰਕੇ ਉਹਦੇ ਤੇ ਸਿੱਧਾ ਦੋਸ਼ ਲਾਇਆ ਸੀਗਾ ਕਿ ਇਸ ਬੰਦੇ ਨੇ ਮੈਨੂੰ ਵਰਤਿਆ, ਇਸ ਬੰਦੇ ਨੇ ਮੇਰੇ ਨਾਲ ਜਬਰ ਜਨਾਹ ਕੀਤਾ। ਪਰ ਬਾਵਜੂਦ ਇਸ ਦੇ ਇੱਕ ਹਫ਼ਤਾ ਪੁਲਿਸ ਉਦੋਂ ਤੱਕ ਉਡੀਕਦੀ ਰਹੀ ਜਦੋਂ ਤੱਕ ਸਿਮਰਨਜੀਤ ਬੈਂਸ ਨੇ ਦੁਬਾਰਾ ਪ੍ਰੈਸ ਕਾਨਫਰੰਸ ਕੀਤੀ। ਤਾਂ ਇੱਕ ਹਫ਼ਤੇ ਦਾ ਸਮਾਂ ਸੀਗਾ ਮਾਮਲਾ ਦਰਜ ਕੀਤਾ ਜਾ ਸਕਦਾ ਸੀ, ਕਿਉਂਕਿ ਸੁਪਰੀਮ ਕੋਰਟ ਦੀ ਸਿੱਧੀ ਤੇ ਸਪਸ਼ਟ ਹਦਾਇਤ ਆ ਕਿ ਜਦੋਂ ਵੀ ਕੋਈ ਪੀੜਤਾ ਆ ਕੇ ਤੁਹਾਡੇ ਕੋਲ ਗੁਹਾਰ ਲਾਉਂਦੀ ਆ ਤਾਂ ਤੁਹਾਡਾ ਸਭ ਤੋਂ ਪਹਿਲਾ ਫਰਜ਼ ਕੀ ਬਣਦਾ ਹੈ ਕਿ ਤੁਸੀਂ FIR ਦਰਜ, ਦੂਜੀਆਂ ਕਾਰਵਾਈਆਂ ਬਾਅਦ ਚ ਕਰੋ। ਪਰ ਇਹਨਾਂ ਨੇ FIR ਦਰਜ ਕਰਨ ਦੇ ਵਿੱਚ ਬਹੁਤ ਸਮਾਂ ਲੈ ਲਿਆ, ਜਿਹਦੇ ਕਰਕੇ ਉੱਪਰ ਹੈ ਜਿਹੜਾ ਉਹ ਇੱਧਰ ਉੱਧਰ ਟੱਪਣ ਦੇ ਵਿੱਚ ਕਾਮਯਾਬ ਰਿਹਾ। ਜੀ ਅਗਲੇ ਕਾਲਰ ਨੇ ਜਸਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਇਕਨਵੀਰ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਲੱਗਦਾ ਏਦਾਂ ਜਿੱਦਾਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਇਆ ਤੇ ਆਪਣਾ SGPC ਤੋਂ ਵੀ ਆਜ਼ਾਦ ਕਰਨ ਵਾਸਤੇ ਏਦਾਂ ਦੀ ਕੋਈ ਜੱਦੋਜਹਿਦ ਕਰਨੀ ਪੈਣੀ ਆ। ਕੀ ਦੱਸੋ ਜੀ, ਤੁਹਾਡਾ ਕੀ ਵਿਚਾਰ ਨੇ ਇਹਦੇ ਬਾਰੇ? ਜੀ ਦੇਖੋ, ਜਦੋਜਹਿਦ ਚਲੋ ਉਹ ਜਦੋਜਹਿਦ ਤੇ ਮੇਰੇ ਖਿਆਲ ਦੇ ਨਾਲ ਹੁਣ ਕੀਤੀ ਵੀ ਨਹੀਂ ਜਾ ਸਕਦੀ। ਜਿਹੜੀ ਘਾਲਣਾ ਉਹਨਾਂ ਲੋਕਾਂ ਨੇ ਘਾਲੀ ਆ, ਜਿਹੜੇ ਲੋਕ ਏਜੰਡਾ ਦੇ ਨਾਲ ਬਣ ਕੇ ਸਾੜੇ ਗਏ, ਜਿਹਨਾਂ ਨੇ ਅਰਦਾਸ ਕਰਕੇ ਤੇ ਨਨਕਾਣਾ ਸਾਹਿਬ ਨੂੰ ਜਦੋਂ ਕੂਚ ਕੀਤਾ ਤੇ ਮੁੜ ਕੇ ਆਪਣਾ ਸਿਰੜ ਨਹੀਂ ਹਾਰਿਆ, ਉਹ ਜਦੋਜਹਿਦ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਜਦੋਜਹਿਦ ਜਿਹੜੀ ਆ ਦੁਬਾਰਾ ਕਿਤੇ ਵੇਖਣ ਨੂੰ ਮਿਲੂਗੀ ਇਤਿਹਾਸ। ਪਰ ਫਿਰ ਵੀ ਜਿਹੜਾ ਅੱਜ ਦਾ ਦੌਰ ਆ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਸਰਦਾਰ ਸਾਹਿਬ ਉਹ ਨਹੀਂ ਵਿਚਾਰੀਆਂ ਜਾਂਦੀਆਂ। ਹੁਣ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਦੇਖੋ, ਜਿੱਦਾਂ ਹੁਣ ਆ ਕੁਛ ਲੋਕ ਨਿਕਲ ਕੇ ਆਉਂਦੇ ਆ ਅਕਾਲੀ ਦਲ ਬਾਦਲ ਦੇ ਵਿੱਚੋਂ ਬਗਾਵਤ ਕਰਕੇ ਆ ਰਹੇ ਸਾਹਮਣੇ ਕਿ ਨਹੀਂ ਜੀ ਆਹ ਗਲਤ ਹੋਇਆ, ਗਲਤ ਹੋਇਆ, ਅਸੀਂ ਪੰਥ ਦੇ ਨਾਲ ਆ। ਤਾਂ ਇਹ ਲੋਕ ਆ ਜਿਹੜੇ ਇਹਨਾਂ ਦੇ ਨਾਲ SGPC ਮੈਂਬਰ ਵੀ ਖਲੋਤੇ, ਇਹਨਾਂ ਦੇ ਆਪਣੇ ਬੰਦੇ SGPC ਮੈਂਬਰ ਆ। ਰੱਸਾ ਖਿੱਚਿਆ ਜਾਵੇ ਕਿ ਜੇ ਤੁਸੀਂ ਪੰਥ ਨਾਲ ਖਲੋਤੇ ਆ ਤਾਂ ਫਿਰ ਭਾਈ ਤੁਸੀਂ ਏਦਾਂ ਕਰੋ ਵੀ ਆਪਦੇ ਨਾਲ ਦੇ ਜਿਹੜੇ SGPC ਮੈਂਬਰ ਲੈ ਕੇ ਆਓ। ਹੁਣ ਮੌਕਾ ਦਸਤੂਰ ਵੀ ਹੈ, ਕਿਉਂਕਿ 13 ਨਵੰਬਰ ਨੂੰ ਪ੍ਰਧਾਨ ਚੁਣਿਆ ਜਾਣਾ, ਤਾਂ ਉੱਥੇ ਹੀ ਫੈਸਲਾ ਹੋ ਜਾਣਾ ਚਾਹੀਦਾ। ਅੱਗੇ 30-32 ਇਹਨਾਂ ਦੇ ਕੋਲ ਜਿਹੜੇ ਆ ਉਹ ਆਪੋਜੀਸ਼ਨ ਦੇ ਹੈਗੇ ਆ SGPC ਮੈਂਬਰ। ਮੈਨੂੰ ਐਗਜ਼ੈਕਟ ਫਿਗਰ ਦਾ ਤੇ ਨਹੀਂ ਪਤਾ, ਪਰ ਘੱਟੋ ਘੱਟ ਮੇਰੀ ਜਾਣਕਾਰੀ ਦੇ ਮੁਤਾਬਕ 25-30 ਹੋਣਗੇ ਜਿਹੜੇ ਕਿ ਬਾਦਲ ਖੇਮੇ ਤੋਂ ਵਿਰੋਧੀ ਆ। ਤਾਂ ਜੇ ਉਹ 25-30 ਆ ਤੇ ਜੇ ਇਹ ਕਰਨ ਜੋੜ ਸ਼ੋੜ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਹੁਣ ਵੀ ਬਹੁਤ ਕੁਝ ਹੋ ਸਕਦਾ। ਪਰ ਰੌਲਾ ਇਹ ਆ ਕਿ ਅਸਲ ਨੁਕਤੇ ਤੇ ਚਰਚਾ ਹੀ ਨਹੀਂ ਹੁੰਦੀ। ਚਰਚਾ ਜਿਹੜੀ ਆਸੇ ਪਾਸੇ ਭੌਂ ਕੇ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਹ ਮਾਮਲਾ ਜਿਹੜਾ ਉਲਝਦਾ ਦੂਸਰੇ ਪਾਸੇ ਉਲਝ ਜਾਂਦਾ। ਜੀ ਜੀ ਅਗਲੇ ਕਾਲਰ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਆ ਛੋਟੇ ਤੇ ਮੈਨੂੰ ਸੁਣ ਵੀ ਲੈਣ ਦੇ। ਪਹਿਲਾ ਸਵਾਲ ਤਾਂ ਮੇਰਾ ਇਹੋ ਆ ਵੀ ਜਿਹੜਾ ਨੋਟਬੰਦੀ ਮੋਦੀ ਨੇ ਕੀਤੀ ਸੀਗੀ, ਇਹਨੂੰ ਪਤਾ ਸੀਗਾ ਵੀ ਵਿਜੇ ਮਾਲੀਆ ਤਾਂ ਹੋਰ ਜਿਹੜੇ ਉਹਨੀ ਪੈਸਾ ਲੈ ਕੇ ਇੱਥੋਂ ਦੌੜ ਜਾਣਾ, ਕਿਉਂਕਿ ਉਸ ਤੋਂ ਬਾਅਦ ਹੀ ਦੌੜੇ ਮੇਰੇ ਖਿਆਲ ਆ। ਤੇ ਇਹਨੇ ਬੈਂਕ ਵਜਾਉਣ ਦੀ ਖਾਤਰ ਨੋਟਬੰਦੀ ਕੀਤੀ ਆ। ਤੇ ਇਹਦੇ ਬਾਰੇ ਮਿੰਟੂ ਦਾ ਕੀ ਖਿਆਲ ਆ? ਤੇ ਦੂਜਾ ਸਵਾਲ ਮੇਰਾ ਇਹੋ ਆ ਵੀ ਜਿਹੜੀ GST ਲਾਈ ਆ, ਰੌਲਾ ਤੇ ਨਹੀਂ ਪਹਿਲੇ ਇਹ ਪਾਇਆ ਸੀ ਇੱਕ ਮੁਲਕ ਇੱਕ ਟੈਕਸ, ਤੇ ਹੁਣ ਅਲੱਗ-ਅਲੱਗ ਸਟੇਟਾਂ ਵਿੱਚ ਟੈਕਸ ਜਿਹੜਾ ਆ ਇਹ ਵੱਧ ਘੱਟ ਕਿਉਂ ਹੈ? ਜੀ ਧੰਨਵਾਦ ਜੀ। ਨਹੀਂ ਦੇਖੋ, ਟੈਕਸ ਤੇ ਇੱਕੋ ਹੀ ਆ, ਟੈਕਸ ਦਾ ਕੋਈ ਚੱਕਰ ਨਹੀਂ ਹੈਗਾ, ਟੈਕਸ ਇੱਕੋ ਹੀ ਆ, ਸਿਮਲਰ ਹੀ ਆ। ਪਰ ਰੌਲਾ ਕੀ ਪੈਂਦਾ ਕਿ ਜਿੱਦਾਂ ਇੱਕ ਟੈਕਸ ਜਾਂ ਇੱਕ ਦੇਸ਼ ਹੈ ਜਿਵੇਂ ਤੁਸੀਂ ਕਹਿੰਦੇ ਹੋ, ਤਾਂ ਉਹ ਸਿਧਾਂਤ ਹੈ ਜਿਹੜਾ ਉਹ ਸਿਧਾਂਤ ਇਸ ਚੀਜ਼ ਤੇ ਆ ਕੇ ਪੁੱਠਾ ਪੈ ਜਾਂਦਾ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਮਹਾਰਾਸ਼ਟਰ ਚ ਪੈਟਰੋਲ ਤੇ ਵੈਟ ਹੈਗਾ 35, 35.5, ਜੇ ਚੰਡੀਗੜ੍ਹ ਚਲ ਜਾਓ 19, ਹਰਿਆਣੇ ਚ 26। ਆਹ ਚੀਜ਼ਾਂ ਜਿਹੜੀਆਂ ਨੇ ਇਸ ਸਿਧਾਂਤ ਨੂੰ ਖੁਰਾ ਲਾਉਂਦੀਆਂ। ਕਹਿਣ ਤੋਂ ਭਾਵ ਹੈ ਟੈਕਸ ਦੂਸਰੇ ਤੇ ਜਿਹੜੇ ਮੰਨ ਲਓ GST ਦੀਆਂ ਦਰਾਂ ਚ ਆਉਂਦੇ ਆ ਉਹ ਤੇ ਸਿਮਲਰ ਹੀ ਆ। ਪਰ ਕਹਾਣੀ ਇਹ ਆ ਕਿ ਜਿਹੜਾ ਸਿਧਾਂਤ ਹੈ, ਮੂਲ ਸਿਧਾਂਤ ਹੈ GST ਦਾ, ਉਹ ਇਹਨਾਂ ਚੀਜ਼ਾਂ ਤੇ ਆ ਕੇ ਜੇ ਇਹਨਾਂ ਪੈਮਾਨਿਆਂ ਤੇ ਆਪਾਂ ਤੋਲ ਕੇ ਦੇਖੀਏ ਤੇ ਇਹ ਤੇ ਆ ਕੇ ਮੁੱਦਾ ਪੈ ਜਾਂਦਾ। ਆਹ ਚੱਕਰ ਆ। ਬਾਕੀ ਉਹ ਵਨ ਨੇਸ਼ਨ ਵਨ ਟੈਕਸ ਵਾਲਾ ਸਿਧਾਂਤ ਠੀਕ ਆ, ਪਰ ਸਿਧਾਂਤ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ ਤੇ ਇੱਧਰ ਆ ਕੇ ਪੁੱਠਾ ਹੋ ਜਾਂਦਾ। ਦੂਸਰਾ ਇਹਨਾਂ ਨੇ ਕੀ ਸਵਾਲ ਕੀਤਾ ਸੀ? ਨੋਟਬੰਦੀ ਦਾ। ਤਾਂ ਨੋਟਬੰਦੀ ਵਾਕਿਆ ਜਿੱਦਾਂ ਤੁਸੀਂ ਕਿਹਾ, ਉਹ ਇੱਕ ਸੀਰੀਅਲ ਆਉਂਦਾ ਹੁੰਦਾ, ਉਹਦੇ ਚ ਇੱਕ ਬੀਬੀ ਕਹਿੰਦੀ ਜੇ ਸਹੀ ਪਕੜਿਆ
ਤਾਂ ਤੁਸੀਂ ਸਹੀ ਪਕੜਿਆ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਘੁਟਾਲਾ ਸੀ। ਬੈਂਕ ਬਚਾਏ ਗਏ ਸੀਗੇ, ਲੋਕ ਜਿਹੜੇ ਆ ਉਹ ਬਲੀ ਦੇ ਬੱਕਰੇ ਬਣਾਏ ਗਏ, ਉਹਨਾਂ ਦਾ ਪੈਸਾ ਜਿਹੜਾ ਉਹ ਬੈਂਕਾਂ ਨੂੰ ਇੰਜੈਕਟ ਕੀਤਾ ਗਿਆ ਸਿਰਫ ਬੈਂਕ ਬਚਾਉਣ ਵਾਸਤੇ, ਕਿਉਂਕਿ ਕਾਰਪੋਰੇਟ ਦੇ ਨਾਲ ਯਾਰਾਨੇ ਆ, ਕਾਰਪੋਰੇਟ ਦੇ ਘਰ ਭਰੇ ਗਏ। ਤਾਂ ਫਿਰ ਜਿਹੜੇ ਬੈਂਕ ਖਾਲੀ ਹੋਏ ਸੀਗੇ ਉਹਨਾਂ ਬੈਂਕਾਂ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਥੋੜੀ ਆਕਸੀਜਨ ਦਿੱਤੀ ਗਈ। ਇਹ ਗੱਲ ਵੱਖਰੀ ਆ ਕਿ 150-200 ਬੰਦੇ ਦੇ ਸਾਹ ਜਿਹੜੇ ਸੀ ਉਹ ਪੀ ਲਏ। ਜੀ ਬਿਲਕੁਲ, ਉਹਦੇ ਉੱਤੇ ਦੇਖ ਲਓ ਅਜੇ ਤੱਕ ਕੁਛ ਨਹੀਂ, ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਅਗਲੇ ਮਿੰਟੂ ਜੀ ਕਾਲਰ ਨੇ ਲਵਲੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮਿੰਟੂ ਸਾਹਿਬ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਹਵਾ, ਪਾਣੀ ਤੇ ਖਣਿਜ, ਇਹ ਤਿੰਨ ਚੀਜ਼ਾਂ ਤੇ ਇਨਸਾਨ ਪੂਰੀ ਦੁਨੀਆ ਦਾ ਡਿਪੈਂਡ ਹੈ। ਅਸੀਂ ਇਸ ਨੂੰ ਕਿੱਥੇ ਤੱਕ ਸੰਭਾਲਿਆ ਜਾਂ ਕੀ ਕੋਸ਼ਿਸ਼ਾਂ ਕਰ ਰਹੇ ਹਾਂ ਜਾਂ ਵਿਗਾੜਿਆ ਹੀ ਹੈ? ਇਸ ਤੇ ਵਿਊ ਲੈਣਾ ਚਾਹੁੰਦਾ ਸੀ ਤੁਹਾਡੇ ਕੋਲ। ਧੰਨਵਾਦ। ਕੱਖ ਵੀ ਨਹੀਂ ਸੰਭਾਲਿਆ ਅਸੀਂ, ਕੱਖ ਵੀ ਨਹੀਂ। ਪਾਣੀ ਦੀ ਤੁਸੀਂ ਗੱਲ ਕਰੋ, ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਖੇਤਾਂ ਨੂੰ ਤੁਰੇ ਜਾਂਦੇ ਹੁੰਦੇ ਸੀਗੇ ਤੇ ਸਾਡੇ ਇੱਧਰ ਪਾਣੀ ਦੀ ਬੜੀ ਕਿੱਲਤ ਆ। ਮੇਰੇ ਇਲਾਕੇ ਦੇ ਕਈ ਸੁਣਦੇ ਵੀ ਹੋਣੇ ਆ ਇਸ ਸਮੇਂ, ਆਪਣਾ ਪ੍ਰੋਗਰਾਮ ਵੀ ਸੁਣਦੇ ਆ। ਸਾਡੇ ਇੱਧਰ ਪਾਣੀ ਨਹੀਂ ਸੀ ਲੱਭਦਾ ਹੁੰਦਾ ਤੇ ਪਾਣੀ ਖੜਾ ਹੁੰਦਾ ਸੀ ਆੜਾਂ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਖਾਲੇ ਕਹਿੰਦੇ ਆ। ਤਾਂ ਉੱਥੋਂ ਹੀ ਭੇਡ ਬੱਕਰੀਆਂ ਵੀ ਪੀ ਲੈਂਦੀਆਂ ਸੀ, ਸਾਨੂੰ ਵੀ ਉਹ ਬਜ਼ੁਰਗ ਕਹਿੰਦੇ ਦੇ ਇੱਕ ਪੀ ਲਓ ਕੋਈ ਗੱਲ ਨਹੀਂ, ਪਾਣੀ ਵੀ ਕਦੇ ਵੈਲੇ ਹੋਏ ਆ, ਉੱਥੋਂ ਹੀ ਪੀ ਲੈਂਦੇ ਸੀਗੇ। ਡਿੱਗੀ ਦੇ ਵਿੱਚੋਂ ਲਿਆ ਕੇ ਪਾਣੀ ਆ ਜਿਹੜਾ ਘੜਿਆਂ 'ਚ ਭਰਿਆ ਜਾਂਦਾ ਹੁੰਦਾ ਸੀਗਾ। ਪਾਣੀ ਆ ਜਿਹੜਾ ਉਹ ਬਹੁਤ ਹੱਦ ਤੱਕ ਸਾਫ਼ ਸੀਗਾ, ਕਦੇ ਕਾਲਾ ਪੀ ਲਿਆ, ਕਦੇ ਕੈਂਸਰ ਨਹੀਂ ਸੀ ਦੇਖਿਆ। ਪਰ ਜਿਵੇਂ ਹੀ ਅਸੀਂ ਆ 25-30 ਤੋਂ ਟੱਪੇ ਤੇ ਫੇਰ ਸਾਰਾ ਕੁਛ ਵੇਖਿਆ। ਇੱਥੇ ਮਾਲਵੇ ਦੇ ਵਿੱਚ ਹਾਲੇ ਆ, ਮੇਰਾ ਇੱਕ ਮਿੱਤਰ ਆ, ਮੇਰੇ ਮਿੱਤਰ ਨੂੰ ਖੁਦ ਨੂੰ ਕਾਲਾ ਪੀ ਲਿਆ, ਉਹਦੀ ਵਾਈਫ ਨੂੰ ਵੀ ਕਾਲਾ ਪੀ ਲਿਆ, ਉਹਦੇ ਬੱਚੇ ਨੂੰ ਵੀ ਕਾਲਾ ਪੀ ਲਿਆ, ਉਹਦੀ ਮਦਰ ਨੂੰ ਵੀ ਕਾਲਾ ਪੀ ਲਿਆ। ਸੋ ਇਹ ਮੇਰੇ ਇਲਾਕੇ ਦੀ ਗੱਲ ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅੱਜ ਤੋਂ 20-25 ਸਾਲ ਪਹਿਲਾਂ ਸਭ ਕੁਝ ਠੀਕ ਠਾਕ ਸੀ, ਪਾਣੀ ਵੀ ਠੀਕ ਸੀ, ਪੌਣ ਵੀ ਠੀਕ ਸੀਗੀ। ਪਾਣੀ ਦਾ ਹਾਲ ਅੱਜ ਇਹ ਆ ਕਿ ਤੁਸੀਂ ਕਿਸੇ ਤਾਰ ਦੇ ਵਿੱਚੋਂ ਤਾਂ ਛੱਡੋ, ਸਿੱਧਾ ਨਹਿਰ ਚੋਂ ਨਹੀਂ ਜੀ ਪੀ ਸਕਦੇ। ਇਹ ਪਾਣੀ ਕਿੱਥੇ ਸੰਭਾਲਿਆ, ਪੌਣ ਕਿੱਥੇ ਸੰਭਾਲੀ ਅਸੀਂ? ਪੌਣ ਹੁਣ ਦੇਖਿਓ ਪਰਾਲੀ ਨੂੰ ਅੱਗ ਲੱਗਣ ਦਿਓ, ਪੌਣ ਦਾ ਕੀ ਹਸ਼ਰ ਹੋਣਾ। ਤੇ ਖਣਿਜ ਉਹਦੀ ਤੇ ਗੱਲ ਹੀ ਛੱਡੋ, ਉਹ ਵੱਡੇ ਢਿੱਡਾਂ ਵਾਲੇ ਸਰਦਾਰ ਸਾਹਿਬ ਰੇਤ ਖਾ ਕੇ, ਬਜਰੀ ਖਾ ਕੇ, ਇਹ ਸਾਡੇ ਖਣਿਜ ਹੀ ਹੈ। ਸਾਡੇ ਇਹ ਬਹੁਤ ਬਹੁਤ ਸਾਡੇ ਕੀਮਤੀ ਸੋਮੇ ਸੀਗੇ, ਕੁਦਰਤੀ ਸੋਮੇ ਸੀਗੇ ਸਾਡੇ। ਤਾਂ ਅੱਜ ਕੱਲ ਕੀ ਆ ਕਿ ਜਿਹੜੇ ਲੋਕ ਸਰਕਾਰ ਨੂੰ ਚਲਾਉਣ ਆਉਂਦੇ ਆ, ਉਹ ਅਸਲ ਦੇ ਵਿੱਚ ਸਰਕਾਰ ਨਹੀਂ ਚਲਾ ਰਹੇ ਹੁੰਦੇ, ਉਹ ਇਹਨਾਂ ਸੋਮਿਆਂ ਤੇ 5 ਸਾਲ ਦਾ ਇੱਕ ਕਬਜ਼ਾ ਕਰਦੇ ਆ ਤੇ ਫਿਰ ਕੋਸ਼ਿਸ਼ ਕਰਦੇ ਆ ਕਿ ਜਿੰਨੀ ਲੁੱਟ ਪਿਛਲਿਆਂ ਨੇ ਕੀਤੀ ਆ ਅਸੀਂ ਉਹਨਾਂ ਨਾਲ ਦੁੱਗਣੀ ਕਰਕੇ ਰਿਕਾਰਡ ਕਾਇਮ ਕਰਕੇ ਜਾਈਏ। ਜੀ ਜੀ ਬਿਲਕੁਲ, ਬਸ ਇੱਥੇ ਤੱਕ ਹੀ ਜਿਹੜੀ ਆ ਸੋਚ ਸੀਮਤ ਆ। ਬਾਕੀ ਲੋਕ ਜਿਹੜੇ ਆਪਣੇ ਪੱਧਰ ਦੇ ਉੱਤੇ ਜਿੰਨੀਆਂ ਕੋਸ਼ਿਸ਼ਾਂ ਖੁਦ ਕਰ ਸਕਦੇ ਹੋ, ਪਲੀਜ਼ ਅਸੀਂ ਤਾਂ ਇਹੀ ਹਮੇਸ਼ਾ ਬੇਨਤੀ ਕਰਦੇ ਹਾਂ ਵੀ ਵਾਤਾਵਰਨ ਦੇ ਪ੍ਰਤੀ ਜਿਹੜੇ ਸੁਹਿਰਦ ਹੋਵੋ। ਬਾਕੀ ਫਰਕ ਤਾਂ ਅਸਲ ਦੇ ਵਿੱਚ ਮਿੰਟੂ ਜੀ ਉਦੋਂ ਹੀ ਪੈਣਾ ਆ ਜਦੋਂ ਇੰਡਸਟਰੀਆਂ ਜਿਹੜੀਆਂ ਆ ਉਹ ਕਲੀਨ ਅਪ ਵੱਲ ਨੂੰ ਹੋਣ, ਕਿਉਂਕਿ ਜਿੰਨਾ ਪ੍ਰਦੂਸ਼ਣ ਹਰ ਇੱਕ ਤਰੀਕੇ ਦਾ ਇਹ ਕਰਦੀਆਂ ਆ ਉਹ ਸਾਰੇ ਬੰਦੇ। ਰੌਲਾ ਇਹ ਆ ਨਾ ਰਾਜਕਰਨ ਵੀਰ ਜੀ, ਹੁਣ ਰੌਲਾ ਇਹ ਆ, ਆਪਾਂ ਇੱਕ ਗੱਲ ਨੂੰ ਸਮਝੀਏ, ਜਿਹੜਾ ਅਮਰੀਕਾ ਜਾਂ ਬਰਤਾਨੀਆ, ਇਹਨਾਂ ਨੇ ਤਾਂ ਨਜ਼ਾਰਾ ਲੈ ਲਿਆ 18ਵੀਂ ਸਦੀ ਦੇ ਵਿੱਚ, ਬਿਲਕੁਲ ਜਿਹੜੀ ਉਦਯੋਗਿਕ ਕ੍ਰਾਂਤੀ ਹੋਈ, ਇਹਨਾਂ ਨੇ ਆਪਦਾ ਕੰਮ ਕਰ ਲਿਆ। ਹੁਣ ਦੂਸਰੇ ਨੂੰ ਤੇ ਸਲਾਹ ਦੇ ਸਕਦੇ ਆ, ਪਰ ਜਿਹੜੇ ਵਿਕਾਸਸ਼ੀਲ ਦੇਸ਼ ਉਹ ਕਿੱਦਾਂ ਰੁਕਣਗੇ? ਉਹ ਕਹਿੰਦੇ ਕਿ ਅਸੀਂ ਵੀ ਉਸ ਮੁਕਾਮ ਤੇ ਪਹੁੰਚਣਾ, ਦੌੜ ਹੈ, ਸਰਮਾਏਦਾਰੀ ਦੀ ਦੌੜ ਆ। ਸੋ ਅਮਰੀਕਾ ਜਾਂ ਜਿਹੜਾ ਬਰਤਾਨੀਆ ਬ੍ਰਿਟੇਨ ਆ ਜਿਹੜਾ, ਉਹਨਾਂ ਨੇ ਤਾਂ ਨਜ਼ਾਰਾ ਲੈ ਲਿਆ। ਜਿਹੜੇ ਵਿਕਾਸਸ਼ੀਲ ਦੇਸ਼ ਆ ਉਹ ਇਸ ਦੌੜ ਤੋਂ ਚੁੱਕਣਗੇ ਨਹੀਂ। ਹਾਂ, ਉਹਦੇ ਬਦਲੇ ਜੇ ਆਵਾਮ ਦੀ ਬਲੀ ਜਾਂਦੀ ਹੈ ਤੇ ਆਵਾਮ ਨੂੰ ਕੌਣ ਪੁੱਛਦਾ? ਆਵਾਮ ਨੂੰ ਕੌਣ ਪੁੱਛਦਾ? ਆਵਾਮ ਜਾਂਦਾ ਤਾਂ ਜਾਵੇ, ਪਰ ਇਹ ਜਿਹੜੀ ਦੌੜ ਆ ਨਹੀਂ, ਦੌੜ ਆ ਵਿਕਾਸ ਦੀ, ਨਹੀਂ ਰੁਕੇ। ਬਿਲਕੁਲ, ਕਿੰਨੀਆਂ ਰਿਪੋਰਟਾਂ ਤਾਂ ਹੁਣ ਮਿੰਟੂ ਜੀ ਆਲਰੇਡੀ ਜਿਹੜੀਆਂ ਆ ਉਹ ਨਸ਼ਰ ਹੋ ਚੁੱਕੀਆਂ। ਹੁਣ ਪਿਛਲੇ ਦਿਨੀ ਜਿਹੜੇ UN ਵਾਲਿਆਂ ਨੇ ਕੀਤੀ ਆ ਵੀ 2020 ਤੋਂ ਬਾਅਦ ਤਾਂ ਸਮੱਸਿਆ ਹੀ ਸਮੱਸਿਆ ਆ ਵੀ ਓਵਰਆਲ ਜਿਹੜਾ ਤਾਪਮਾਨ ਉਹ ਵੱਧਦਾ ਜਾ ਰਿਹਾ ਆ। ਅਮਰੀਕਾ ਆਲਰੇਡੀ ਇਸ ਦੇ ਵਿੱਚੋਂ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਚੁੱਕਾ ਆ, ਚਾਹੇ ਹੁਣ ਜਿਹੜੇ ਵਿਕਾਸਸ਼ੀਲ ਨਹੀਂ ਪੂਰੇ ਵਿਕਸਿਤ ਮੁਲਕ ਵੀ ਜਿਹੜੇ ਆ ਉਹ ਬਣ ਚੁੱਕਿਆ ਹੋਇਆ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਗੱਲਾਂ ਬਾਤਾਂ ਕੀਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਖਬਰਾਂ ਬਾਰੇ ਜਾਣਕਾਰੀ ਦਿੱਤੀ, ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ, ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ, ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।